ना रात की गाल है रात दिस लाई ना तब चाकू भी पाया हाथ में बना जोड़ के कुपान तो सर मेरा ये ना सदा जाने में मैं नहीं कम ले जोर ला मैं भी पाई अरे जान जाए नहीं खा ले सही है जान ना तो जान प्यारे और पानी पीते पानी अंदर बैठे हाँ जी सब तो पहला तो जी सारिਆਂ ਨੂੰ अस्सलाम वालेकुम जी सत श्री अकाल किदां जी सारे वीर उम्मीद करदा भी तुसी सारे वधिया होवोगे मालक साहब ਨੂੰ जी चढ़दी कला ਦੇ ਵਿੱਚ ਰੱਖੇ मैं जी ਤੁਹਾਡਾ ਆਪਣਾ ਵੀਰ ਰਾਣਾ ਖਾਲਦ ਮਕਬੂਲ ਤੇ ਮੇਰੇ ਨਾਲ ਅਸਲਮ ਖਾਨ ਵਕਾਰ ਸਾਹਿਬ ਜੀ ਅਸੀਂ ਹਾਜ਼ਰ ਹਾਂ ਤੁਹਾਡੀ ਖਿਦਮਤ ਦੇ ਵਿੱਚ ਇੱਕ ਨਵੀਂ ਵੀਡੀਓ ਦੇ ਨਾਲ ਤੇ ਬਾਬਾ ਜੀ ਵੀ ਸਾਡੇ ਨਾਲ ਬੈਠੇ ਆ ਅਸੀਂ ਅੱਜ ਖੇਡ ਰਹੇ ਹਾਂ ਜੀ ਛੱਲੀਆਂ ਤੇ ਰਾਣਾ ਸਾਹਿਬ ਹਾਂਜੀ ਛੱਲੀਆਂ ਜਦੋਂ ਪਹਿਲਾਂ ਕੀ ਹੁੰਦਾ ਸੀਗਾ ਵੀ ਛੱਲੀਆਂ ਪਹਿਲਾਂ ਇਕੱਠੀਆਂ ਕਰਨੀਆਂ ਤੇ ਘਰੇ ਲਿਜਾ ਕੇ ਢੇਰ ਲਾ ਦੇਣਾ ਤੇ ਘਰੇ ਬਹਿ ਕੇ ਨਾ ਤੇ ਛੱਲੀਆਂ ਕੋਈ ਇਧਰੋਂ ਆ ਜਾਣੀਆਂ ਰਾਤ ਨੂੰ ਬੀਬੀਆਂ ਭੈਣਾਂ ਸਾਰਿਆਂ ਨੇ ਇਕੱਠੇ ਹੋ ਕੇ ਨਾ ਜੀ ਆਹੋ ਤੇ ਉਹ ਚੱਲਦੇ ਰਹਿੰਦੇ ਸੀ ਉਸ ਤੋਂ ਬਾਅਦ ਕੋਈ ਨਾ ਕੋਈ ਚਾਹ ਪਾਣੀ ਦਾ ਦੌਰ ਵੀ ਚੱਲਣਾ ਹੈ ਰੱਖਦੇ ਰਹੇ ਹਾਂ ਜੀ ਹੈ ਕੋਠੇ ਦੇ ਵਿੱਚ ਜੁੱਗੀ ਮਰਾਤੀ ਜੋੜ ਗਿਆ ਹਾਂ ਰਾਤੀ ਫਿਰ ਸਾਰੇ ਛਿਲਦੇ ਸੀ ਬਹਿ ਕੇ ਤੇ ਉਹਦੇ ਵਿੱਚ ਰਾਣਾ ਸਾਹਿਬ ਜਦੋਂ ਨਾ ਬੰਦਿਆਂ ਦੇ ਹੱਥ ਥੱਕ ਜਾਂਦੇ ਸੀਗੇ ਆ ਜਿਵੇਂ ਤੁਸੀਂ ਛਿਲ ਰਹੇ ਹੈ ਆਹੋ ਪਹਿਲਾਂ ਇਸ ਤਰ੍ਹਾਂ ਚੱਲਦੇ ਹੁੰਦੇ ਸੀ ਪਹਿਲਾਂ ਆਹੋ ਹੀ ਗੱਲ ਕਰਦਾ ਬਾਅਦ ਚ ਮੈਂ ਦਾਤੀ ਹੁਣ ਮੈਂ ਤੇਰੇ ਹੱਥ 'ਚ ਦੇਖੀ ਤੇ ਮੈਨੂੰ ਮੈਂ ਕਿ ਵੀ ਪਹਿਲੇ ਇਹ ਨਹੀਂ ਦਾਤੀਆਂ ਵਾਲਾ ਨਹੀਂ ਦਾਤੀਆਂ ਵਾਲਾ ਕੰਮ ਨਹੀਂ ਸੀਗਾ ਕਿਉਂਕਿ 20 ਔਰਤਾਂ ਉੱਥੇ ਲੱਗੀਆਂ ਹੁੰਦੀਆਂ ਸੀ ਤੇ 20 ਦਾਤੀਆਂ ਕਿੱਥੇ ਹਾਂਜੀ ਅੱਛਾ ਮੇਰੇ ਹੋਰ ਗੱਲ ਆ ਰਾਤ ਕਾ ਸਮਝੀਏ ਨਾਲੇ ਹਾਂਜੀ ਚੈਨਾ ਦੇ ਵਿੱਚ ਮੈਂ ਦੇਖਿਆ ਜੀ ਉਹਨਾਂ ਦੇ ਨਾ ਹੱਥਾਂ ਦੇ ਵਿੱਚ ਇੰਜ ਕਰਕੇ ਇੱਕ ਛੱਲਾ ਜਿਹਾ ਚੜਿਆ ਹੁੰਦਾ ਰਾਣਾ ਸਾਹਿਬ ਉਹ ਉਹਦੇ ਇੰਜ ਕਰਕੇ ਨਾ ਆ ਦਾਤੀ ਦੀ ਨੁੱਕਰ ਤਰ੍ਹਾਂ ਦੀ ਇੱਕ ਲੱਗੀ ਉਹ ਨਾ ਜੀ ਇੱਥੋਂ ਇੰਜ ਕਰਕੇ ਕੁੰਡੀ ਜੀ ਹੁੰਦੀ ਇੰਜ ਕਰਕੇ ਮਾਰਦੇ ਆ ਤੇ ਉਹ ਇਹਦੇ ਨਾਲੋਂ ਵੀ ਸੌਖੀ ਛਿੱਲੀ ਜਾਂਦੀ ਆ ਦਾਤੀ ਨਾਲੋਂ ਵੀ ਦਾਤੀ ਤਾਂ ਇੱਕ ਵਾਰੀ ਇੰਜ ਮਾਰੀ ਫੇਰ ਆਹ ਜਨਾਬ ਜੀ ਪਰਦਾ ਲਾਇਆ ਹੈ ਫੇਰ ਦੁਬਾਰਾ ਦਾਤੀ ਚੱਕਣੀ ਉਹ ਮਸ਼ੀਨ ਹੀ ਹੈ ਕਿਸਮ ਦੀ ਵੀ ਇੰਜ ਕਰਕੇ ਉਹ ਇੰਜ ਹੱਥ ਮਾਰਿਆ ਤੇ ਇੰਜ ਹੈ ਇੰਜ ਹੱਥ ਮਾਰਿਆ ਤੇ ਇੰਜ ਲਾ ਕੇ ਪਰਦਾ ਤੇ ਉਹ ਪਰਾਂ ਸਿੱਟ ਦਿੱਤਾ ਉਹ ਜਿਹੜਾ ਨਿਜ਼ਾਮ ਆ ਵੀ ਵਰਲ ਮਸ਼ੀਨ ਤਰ੍ਹਾਂ ਹੀ ਆ ਵੀ ਹੁਣ ਇੰਜ ਕਰਕੇ ਦਾਤੀ ਹੁਣ ਲੋਕਾਂ ਦੇ ਨੋਹਾਂ ਵਾਲੀ ਜਿਹੜੀ ਗੱਲ ਆ ਨਾ ਪੀੜ ਹੋਣੇ ਵਾਲੀ ਹਾਂ ਹਾਂਜੀ ਹੁਣ ਠੀਕ ਇਹ ਕੰਮ ਠੀਕ ਆ ਇਹਨੂੰ ਲੱਗ ਗਏ ਆ ਜੀ ਬਾਬਾ ਜੀ ਨੇ ਆ ਦੇਖੋ ਤੁਸੀਂ ਵੀ ਸੁਬਾਹ ਦੀਆਂ ਕਿੰਨੀਆਂ ਛੱਲੀਆਂ ਇਹ ਕਿਆ ਸੋਹਣਾ ਰੰਗ ਆ ਛੱਲੀਆਂ ਦਾ ਦੇਖ ਹਾਂਜੀ ਤੇ ਇਹ ਅੱਛਾ ਮੈਂ ਬਲਕਿ ਇੱਕ ਵੀਡੀਓ ਦੇਖ ਰਿਹਾ ਸੀ ਉਹਦੇ ਵਿੱਚ ਪਤਾ ਨਹੀਂ ਉਹਨਾਂ ਨੇ ਨਾ ਛੱਲੀਆਂ ਵਾਵਾ ਹੀ ਸਕਾਈਆਂ ਪਰਦਿਆਂ ਸਮੇਤ ਹੀ ਫਰੈਸ਼ਰ ਜੀ ਸਿੱਟ ਰਹੇ ਸੀ ਉਹ ਯਾਨੀ ਕਿ ਪਰਦੇ ਲੱਗਦਾ ਨਾ ਉਹ ਪਰਦਿਆਂ ਦੀ ਤੂੜੀ ਜਿਹੀ ਬਣਾ ਕੇ ਅਲੱਗ ਕੱਢਦੀ ਆ ਉਹ ਵੀ ਰਾਣਾ ਦਾ ਦੇਖੋ ਜੀ ਦੁਨੀਆ ਇਹ ਮਸ਼ੀਨ ਨੁਕਸਾਨ ਕਰ ਗਈ ਨਸ਼ੇ ਦੇ ਠੇਕੇਦਾਰਾਂ ਨੇ ਇਹ ਮਸ਼ੀਨ ਆ ਨਾ ਜੀ ਰਾਣਾ ਸਾਹਿਬ ਹੁਣ ਜਿਹੜੀ ਆ ਇਹ ਦਰਿਆਫਤ ਦਾ ਦੌਰ ਚੱਲ ਰਿਹਾ ਖਰਾਬ ਕਰ ਗਈ ਮਾਦਾ ਨੂੰ ਦਰਿਆਫਤ ਦਾ ਦੌਰ ਚੱਲ ਰਿਹਾ ਜੀ ਕਿ ਕੋਈ ਨਾ ਕੋਈ ਨਵੀਂ ਤੋਂ ਨਵੀਂ ਸ਼ੈ ਜਿਹੜੀ ਹੈ ਨਾ ਜੀ ਮਸ਼ੀਨਰੀ ਦਾ ਦੌਰ ਆ ਤੇ ਇਹ ਆਈ ਜਾਣੀ ਆ ਤੇ ਹੁਣ ਪਹਿਲਾਂ ਹੁਣ ਤਾਂ ਉਹ ਵੀ ਮਸ਼ੀਨਾਂ ਵੀ ਉਹ ਹਾਰਵੈਸਟਿੰਗ ਕਰ ਦਿੰਦੀਆਂ ਵਿੱਚ ਹੀ ਖੜੀ ਦੀ ਖਾਲਾ ਦਾ ਆਖਿਆ ਨਾ ਇਹ ਛੱਲੀ ਬਾਹਰ ਦੇ ਵਿੱਚ ਸੜਕੀ ਕੋਈ ਨਾ ਵਿੱਚ ਥੋੜੀ ਗਈਆਂ ਸਾਰੀਆਂ ਇਹ ਗੋਲ ਗਈਆਂ ਚਾਲੇ ਮੁਰਗੇ ਚਲੇ ਹਾਂ ਤੇ ਬਸ ਉਹ ਕੰਮ ਖਰਾਬਾ ਵੀ ਹੋ ਜਾਂਦਾ ਘਾਟਾ ਹੀ ਪੈ ਜਾਂਦਾ ਕੰਮ ਖਰਾਬਾ ਵੀ ਹੋ ਰਿਹਾ ਅੱਛਾ ਨਾ ਮੈਂ ਇਹ ਗੱਲ ਸੋਚਦਾ ਵੀ ਸਾਡੇ ਆ ਜਿਹੜੀ ਵਾਈ ਬੀਜੀ ਆ ਨਾ ਇਹ ਵਾਈ ਦਾ ਨਾਮ ਆ ਵੀ ਸਾਡੇ ਜਿੰਨੇ ਬਜ਼ੁਰਗ ਆ ਜਾਂ ਜਿਹੜੀ ਵੀ ਰਾਣਾ ਸਾਹਿਬ ਗੱਲਬਾਤ ਆ ਨਾ ਉਹ ਇਹ ਗੱਲ ਕਰਦੇ ਆ ਵੀ ਇਹ ਵਾਈ ਆ ਇਹਨੂੰ ਜਿੰਨਾ ਵਾਲੋ ਨਾ ਦੱਬ ਕੇ ਵਾਹ ਤੇ ਰੱਜ ਕੇ ਖਾ ਦੱਬ ਕੇ ਵਾਹ ਤੇ ਰੱਜ ਕੇ ਖਾ ਹੋਰ ਬੜੀ ਮਸਾਲਾ ਇਹਦੇ ਬਾਰੇ ਚ ਬਣੀਆਂ ਹੋਈਆਂ ਹੈ ਵੀ ਪਰ ਰਾਣਾ ਸਾਹਿਬ ਨਾ ਇਸ ਗੱਲ ਦਾ ਕਦੇ ਕਦੇ ਇਖਤਲਾਫ ਕਰਦੇ ਆ ਅਸੀਂ ਅੱਗੇ ਬੈਠੇ ਗੱਲ ਕਰਦੇ ਸੀ ਰਾਣਾ ਸਾਹਿਬ ਕਹਿੰਦੇ ਮੈਂ ਇਸ ਗੱਲ ਨੂੰ ਕੋਈ ਨਹੀਂ ਮੰਨਦਾ ਤੇ ਅੱਜ ਰਾਣਾ ਸਾਹਿਬ ਨੂੰ ਆਪਾਂ ਇਹੀ ਗੱਲ ਪੁੱਛਣੀ ਆ ਵੀ ਇਹ ਕਿਵੇਂ ਨਹੀਂ ਮੰਨਦੇ ਇਹ ਵਾਈ ਦਾ ਇਹਦਾ ਨਾਮ ਹੀ ਵਾਈ ਆ ਮੈਂ ਤਾਂ ਆਪ ਇਹ ਗੱਲ ਕਰਦਾ ਤੇ
ਰਾਣਾ ਸਾਹਿਬ ਤੁਸੀਂ ਇਹ ਕਿੱਦਾਂ ਇਹ ਗੱਲ ਕਰਦੇ? ਇਸ ਤਰ੍ਹਾਂ ਨਾ ਗੱਲ ਹੂੰ ਅਸੀਂ ਦੋ ਚੀਜ਼ਾਂ ਨੇ ਜਿਹੜੀਆਂ ਹੂੰ ਇੱਕ ਹੁਣ ਅੱਜ ਕੱਲ ਜ਼ਿਮੀਦਾਰ ਆ ਨਾ ਜਿਹੜਾ ਹੂੰ ਇਹਦੇ 'ਚ ਅਕਸਰ ਤੁਸੀਂ ਇਹ ਸ਼ਿਕਾਇਤ ਸੁਣੀ ਹੋਣੀ ਉਹ ਕਹਿੰਦੇ ਯਾਰ ਜ਼ਿਮੀਦਾਰਾਂ ਹੁਣ ਫਿਜ਼ੀਕਲ ਨਹੀਂ ਰਕਬੇ ਬਹੁਤ ਥੋੜੇ ਰਹਿ ਗਏ 2-2 4-4 ਕਿੱਲੇ ਹਨਾ ਨਹੀਂ ਕਰਦਾ ਸਰਦਾ ਹੂੰ ਪਰ ਹੁਣ ਵਾਕਈ ਇਹ ਸੂਰਤ ਹਾਲ ਆ ਕਿ ਅਗਰ ਸਾਲ ਦਾ 12 ਲੱਖ ਦਾ ਖਰਚਾ ਵਾ ਨਾ ਹੂੰ ਤੇ ਤੁਹਾਡੇ ਕੋਲ 8 ਏਕੜ ਆ ਹੂੰ ਉਹ 1.5 ਲੱਖ ਨੈਟ ਇਨਕਮ ਦੇ ਹਿਸਾਬ ਨਾਲ ਉਹ 12 ਕੁ ਲੱਖ ਤੱਕ ਜਾਵੇਗਾ। ਜਿਹੜਾ 5 ਏਕੜ ਤੋਂ ਥੱਲੇ ਵਾਲਾ ਨਾ ਜੇ ਉਹਦੇ ਕੋਲ ਡੰਗਰਾਂ ਵਾਲਾ ਸਿਸਟਮ ਨਹੀਂ ਤੇ ਕੱਲੀ ਵਾਹੀ ਵਾਲਾ ਹੈ ਨਾ ਜਿਹੜੀ ਆਮ ਟ੍ਰੈਡੀਸ਼ਨਲ ਵਾਹੀ ਹੈ ਉਹ ਹੁਣ ਅਜੇ ਦੇ ਤੁਸੀਂ ਖਾਦਾਂ ਪਾਣੀਆਂ ਸਪਰੇਆਂ ਕਰਨੀਆਂ ਇੰਨਾ ਕੀ ਹੈ ਦਵਾਈਆਂ ਪਾਣੀ ਫਿਜ਼ੀਬਲ ਹੈ ਨਹੀਂ। ਤੇ ਦੂਸਰਾ ਕਿਉਂਕਿ ਅਸੀਂ ਇਹਦੇ ਯੂਨਿਟ ਬੜੇ ਵੱਡੇ ਲੈ ਲਏ ਅਸੀਂ ਮਰਬਿਆਂ ਦੇ ਪਹਿਲੇ ਯੂਨਿਟ ਸੀ ਫਿਰ ਹੋ ਗਏ ਕਿੱਲੇ ਤੇ ਹੁਣ ਜਦੋਂ ਜਗ੍ਹਾ ਅਸੀਂ ਨਾ ਜਦੋਂ ਛੱਡਦੇ ਆ ਨਾ ਉਦੋਂ ਅਸੀਂ ਫਿਰ ਮਰਲੇ ਹੁਣ ਬਲਕਿ ਫੁੱਟਾਂ 'ਚ ਹੀ ਚੱਲਦਾ ਵਾ ਜ਼ਿਮੀਂਦਾਰੇ 'ਚ ਵੀ ਅਗਰ ਤੁਸੀਂ ਫੁੱਟਾਂ ਵਾਲੇ ਹਿਸਾਬ ਵਿੱਚ ਚੱਲੋ ਨਾ ਫਿਰ ਹੋ ਰਿਹਾ ਜਿਸ ਤਰ੍ਹਾਂ ਵਕਤ ਆ ਨਾ ਵਕਤ ਜੇ ਸਾਲਾਂ ਵਾਲੇ ਹਿਸਾਬ ਵਿੱਚ ਚੱਲੋ ਨਾ ਕੁਛ ਨਹੀਂ ਹੁੰਦਾ ਜੇ ਉਹਨੂੰ ਘੰਟਿਆਂ 'ਚ ਤੇ ਮਿੰਟਾਂ 'ਚ ਵੰਡੋ ਨਾ ਹੈ ਦਿਨਾਂ ਵਾਲੇ ਹਿਸਾਬ ਵਿੱਚ ਮੈਨੂੰ ਜਦੋਂ ਤੁਸੀਂ ਉਹ ਇਹ ਹੋ ਜਾਏ ਨਾ ਕਿ ਯਾਰ ਮੇਰੇ ਕੋਲ ਆ 1 ਘੰਟੇ 'ਚ 60 ਮਿੰਟ ਆ ਮੈਂ 5 ਮਿੰਟ ਯੂਟਿਲਾਈਜ਼ ਕਰਨੀ ਹੈ ਉਹ ਹੁੰਦਾ ਜਦੋਂ ਤੁਹਾਨੂੰ ਹੁੰਦਾ ਨਾ ਯਾਰ ਘੰਟਾ ਉਹ ਬੰਦਾ ਕਹਿੰਦਾ ਯਾਰ ਅੱਧਾ ਘੰਟਾ ਅੱਧੇ ਘੰਟੇ 'ਚ ਕਿਆ ਹੋਣਾ ਕਿਉਂਕਿ ਯੂਨਿਟ ਹੀ ਇੱਕ ਵੱਡਾ ਹੁੰਦਾ ਜਦੋਂ ਮਿੰਟ ਦਾ ਹੁੰਦਾ ਨਾ ਫਿਰ 10 ਮਿੰਟ ਹੁੰਦਾ 10 ਮਿੰਟ ਹੈ 15 ਮਿੰਟ ਦਾ ਮਤਲਬ 15 ਮਿੰਟ ਆ ਉੱਥੇ ਹੁੰਦਾ ਯਾਰ ਘੰਟੇ ਦਾ ਚੌਥਾ ਹਿੱਸਾ ਹੈ ਬਲਕਿ ਅੱਧੇ ਘੰਟੇ ਤੋਂ ਨੀਚੇ ਤਾਂ ਘੰਟੇ ਵਾਲੇ ਨੇ ਸੋਚਣਾ ਹੀ ਕੁਛ ਨਹੀਂ। ਇਹ ਹੁਣ ਦੇਖੋ 1 ਫੁੱਟ ਆ ਨਾ ਜਿਹੜਾ ਉਹਦੇ 'ਚ ਅਗਰ 4-4 ਇੰਚ ਤੇ ਲੱਗਦੀ ਹੈ ਨਾ ਕੋਈ ਚੀਜ਼ ਤੇ 2 ਇੰਚ ਇੱਧਰ ਛੱਡ ਦੇ 2 ਇੰਚ ਇੱਧਰ ਛੱਡ ਦੇ ਫਿਰ ਵੀ 3 ਲਾਈਨਾਂ ਲੱਗਦੀਆਂ 3 ਇਸ ਤਰ੍ਹਾਂ ਤੇ 3 ਇਸ ਤਰ੍ਹਾਂ 9 ਇੰਚ ਕੇ 9 ਜਿਹੜਾ ਵਾ ਨਾ ਬਣਦਾ ਵੀ ਅਗਰ ਤੁਸੀਂ ਦੇਖ ਲਓ ਕਿ ਆ ਹੁਣ ਤੇਰੇ ਟਿਊਬਵੈੱਲ ਕੋਲ ਜਿਹੜੀ ਜਗ੍ਹਾ ਪਈ ਆ ਹੈ ਉਹ ਹੈ ਤਾਂ ਜ਼ਿਆਦਾ ਵਾ ਮੈਂ ਕਹਿੰਦਾ ਕਿ ਅਗਰ 400 ਸਕੁਅਰ ਫੁੱਟ ਹੀ ਹੋਵੇ ਅਗਰ ਤੁਸੀਂ ਉੱਥੇ 9 ਪੌਦੇ 1 ਫੁੱਟ 'ਚ ਲੱਗੇ ਆ ਹੈ ਤੇ 3600 ਪੌਦਾ ਨਾ ਇੱਕ ਚੰਗੀ ਨਰਸਰੀ ਜਿਹੜੀ ਹੈ ਨਾ ਤਿਆਰ ਹੋ ਜਾਂਦੀ ਹੈ ਹੁਣ ਵੱਡੇ ਕਿੱਲੇ ਨੂੰ ਤੁਸੀਂ ਛੇੜਨਾ ਨਹੀਂ ਚਾਹੁੰਦੇ ਛੋਟੇ ਨੂੰ ਤੁਸੀਂ ਉਹਨੂੰ ਇਸਤੇਮਾਲ ਨਹੀਂ ਕਰਦੇ ਇੱਕ ਤਾਂ ਇਹ ਚੀਜ਼ ਦਾ ਮੈਂ ਕਹਿੰਦਾ ਕਿ ਜਦੋਂ ਤੁਸੀਂ ਛੋਟੇ ਪੈਮਾਨੇ ਤੇ ਆਓਗੇ ਨਾ ਉੱਥੇ ਫਿਜ਼ੀਬਲੀ ਨਹੀਂ ਹੋਣਾ ਜੇ ਇਹਨਾਂ ਨੂੰ ਹਲ ਚਲਾਇਆ ਜਾਵੇ ਦੂਸਰਾ ਇਹ ਹੈ ਕਿ ਇੱਕ ਕੁਦਰਤ ਦਾ ਨਾ ਕੁਦਰਤ ਦੇ ਅਸੂਲ ਹੁੰਦੇ ਆ ਅਸੀਂ ਫਿਰ ਉਹਦੇ 'ਚ ਨਾ ਹੁਣ ਜੰਗਲ ਆ ਜਿਹੜੇ ਜੰਗਲਾਂ 'ਚ ਦੇਖੋ ਦਰਖਤ ਉਗਦੇ ਆ ਉਹਨਾਂ ਨੂੰ ਕੋਈ ਖਾਦ ਨਹੀਂ ਪੈਂਦੀ ਉਹਨਾਂ ਨੂੰ ਕੋਈ ਗੋਡੀ ਨਹੀਂ ਹੁੰਦੀ ਕੁਦਰਤ ਨੇ ਉੱਥੇ ਐਸਾ ਮਾਹੌਲ ਬਣਾਇਆ ਹੁੰਦਾ ਜਿਹੜਾ ਉੱਥੇ ਬੀਜ ਪੈ ਜਾਂਦਾ ਵਾ ਉਹ ਬੀਜ ਉੱਗਦਾ ਵਾ ਅਸੀਂ ਜ਼ਮੀਨ ਨੂੰ ਨਾ ਜਿਹੜਾ ਵਾ ਅਸੀਂ ਜ਼ਮੀਨ ਨੂੰ ਕਰ ਦਿੱਤਾ ਨੰਗਾ ਇਹਦੇ 'ਚ ਨਵੀਂ ਕੋਈ ਨਹੀਂ ਫਿਰ ਵਾਹ ਬਲਕਿ ਪਰਸੋਂ ਮੈਨੂੰ ਮਨਜ਼ੂਰ ਦਿਖਾ ਰਿਹਾ ਸੀ ਉੱਥੇ ਉਹਨੇ ਕਿਹਾ ਵੀ ਜਿਹੜੀ ਜਗ੍ਹਾ ਤੇ ਉਹਨੇ ਕਿਹਾ ਵੀ ਚਟਾਲਾ ਤਾਂ ਬੜਾ ਉੱਪਰ ਜੀ ਰਹਿੰਦਾ ਉਹਨੇ ਕਿਹਾ ਪਰ ਜਿਹੜੀ ਜਗ੍ਹਾ ਤੇ ਚਟਾਲੇ ਟਰੈਕਟਰ ਦਾ ਟਾਇਰ ਆਇਆ ਉੱਥੇ ਚਟਾਲਾ ਉਸ ਤਰ੍ਹਾਂ ਦਾ ਨਹੀਂ ਹੈ ਜਿਸ ਤਰ੍ਹਾਂ ਦਾ ਦੂਸਰੀ ਜਗ੍ਹਾ ਤੇ ਹਾਲੇ ਦੇਖੋ ਚਟਾਲੇ ਦੀ ਜੜ ਤਾਂ ਨਹੀਂ ਨਾ ਜ਼ਿਆਦਾ ਜਾਂਦੀ ਹੈ ਚਟਾਲੇ ਦੀ ਜੜ ਤਾਂ ਚੇਂਜ ਵੀ ਨਹੀਂ ਜਾਣੇ ਵਾਲੀ ਗੱਲ ਹੈ ਲੇਕਿਨ ਜਿੱਥੇ ਉਹ ਟਾਇਰ ਆ ਗਿਆ ਜ਼ਮੀਨ ਦਾ ਜਿਹੜਾ ਹਾਰਡ ਪੈਨ ਹੈ ਨਾ ਜਿਹੜਾ ਉਹ ਹੁੰਦਾ ਵਾ ਡੂੰਘਾ ਕੋਈ 1.5-2 ਫੁੱਟ ਉੱਥੇ ਤੱਕ ਸਾਡਾ ਆਮ ਹਲ ਚਲਾਣੇ ਵਾਲਾ ਤਰੀਕਾਕਾਰ ਆ ਨਾ ਇਹ ਉੱਥੇ ਤੱਕ ਪਹੁੰਚਦਾ ਹੀ ਨਹੀਂ ਹੈ ਇਹ ਪਹਿਲੇ 6 ਇੰਚ 9 ਇੰਚ ਮੁਸ਼ਕਲ ਨਾਲ ਕੋਈ ਤਰੀਕਾਕਾਰ ਕੋਈ ਫੁੱਟ ਤੱਕ ਹੋਏਗਾ ਇਹ ਹੈ ਹੀ ਨਹੀਂ ਵਰਨਾ ਤਾਂ ਆਮ ਪਹਿਲੇ 6 ਇੰਚਾਂ ਤੱਕ ਹੀ ਹੈ 6-9 ਇੰਚ ਹੋਏਗਾ ਉਹ ਹਾਰਡ ਪੈਨ ਜਦੋਂ ਤੱਕ ਟੁੱਟਦਾ ਨਹੀਂ ਨਾ ਉਦੋਂ ਤੱਕ ਉਹ ਜ਼ਮੀਨ ਦੇ ਰਿਸੋਰਸ ਜਿਹੜੇ ਆ ਨਾ ਨੀਚੇ ਵਾਲੇ ਉਹ ਨਹੀਂ ਇਸਤੇਮਾਲ ਐਡੇ ਹੁੰਦੇ ਹੈ ਦੂਸਰਾ ਪਾਣੀ ਹੈ ਨਾ ਜਿਹੜਾ ਤੁਹਾਡਾ ਉੱਪਰ ਹੀ ਪਿਆ ਹੁੰਦਾ ਵਾ ਉਹ ਪਾਣੀ ਨਾ ਉੱਡ ਜਾਂਦਾ ਵਾ ਜਿਸ ਤਰ੍ਹਾਂ ਇੱਕ ਤੂੰ ਦੇਖਣਾ ਬਰਤਨ ਚੌੜੇ ਜਿਹੇ ਬਰਤਨ 'ਚ ਤੂੰ ਪਾਣੀ ਰੱਖ ਦੇ ਉਹ ਜਲਦੀ ਸੁੱਕ ਜਾਏਗਾ ਇੱਕ ਇਸ ਤਰ੍ਹਾਂ ਲੰਬੀ ਜੀ ਨਾਲੀ 'ਚ ਤੂੰ ਪਾਣੀ ਲੰਬੇ ਬਰਤਨ 'ਚ ਰੱਖ ਦੇ ਜਿਹੜਾ ਡੂੰਘਾ ਵਾ ਤੇ ਕੋਠੀ ਅੱਗੇ ਪਈ ਰਹਿੰਦੀ ਆ ਹੁਣ ਪੈਦਾ ਖਾਲਾ ਬੱਚਿਆ ਖਾਲਾ ਆਪੀ ਕੋਠੀ ਆ ਹੈਲੋ ਨਾਲ ਉਹ ਬਈ ਖਾਲਾ ਨਾ ਦੇ ਸਾਈ ਵਾਲਾ ਹੈ ਚੜੀਆਂ ਮਾਰ ਕੇ ਇੱਥੇ ਨਾ ਕੱਢਿਆ ਅੱਛਾ ਉਹ ਪਾਣੀ ਵਾਲਾ ਜਿਹੜਾ ਨਾ ਬੱਤਰ ਨਹੀਂ ਰਹਿੰਦਾ ਹੈ ਜ਼ਮੀਨ ਦਾ ਤੁਸੀਂ ਲਾਓ ਪਾਣੀ 2-3 ਦਿਨਾਂ 'ਚ ਬੱਤਰ ਜਿਹੜਾ ਨਾ ਸੁੱਕ ਜਾਂਦਾ ਔਰ ਜਿਹੜਾ ਟਿਊਬਵੈੱਲ ਵਾਲਾ ਪਾਣੀ ਹੁੰਦਾ ਤਾਂ ਬਿਲਕੁਲ ਹੀ ਖੁਸ਼ਕ ਹੁੰਦਾ ਵਾ
ਹੁਣ ਬਹੁਤ ਸਾਰੇ ਮਾਡਲ ਨੇ ਐਸੇ ਸਾਡੇ ਤਾਂ ਯਾਨੀ ਕਿ ਘੱਟ ਜਿਹੜਾ ਵਾ ਇੰਡੀਆ 'ਚ ਮੈਂ ਯਾਰ ਬੜੇ ਮਾਡਲ ਐਸੇ ਦੇਖੇ ਆ ਜਿਨ੍ਹਾਂ ਨੇ ਕੋਈ 6-7 ਸਾਲ ਪਹਿਲੇ ਨਾ ਬੰਜਰ ਦੀ ਜਗ੍ਹਾ ਸੀ ਉਹਨਾਂ ਨੇ ਸ਼ੁਰੂ ਕੀਤਾ ਹੀ ਨੈਚੁਰਲ ਤਰੀਕੇ ਨਾਲ ਹੈ ਤੇ ਉੱਥੇ ਹੁਣ ਬੜੇ ਯਾਨੀ ਕਿ ਬੜਾ ਅੱਛਾ ਕਿਸਮ ਮੈਂ ਕਹਿੰਦਾ ਕਿ ਕਈ ਇਸ ਤਰ੍ਹਾਂ ਦੇ ਵੀ ਗੋਰਿਆਂ ਦੇ ਦੇਖੇ ਵੀ ਕਨਾਲ ਜਗ੍ਹਾ 'ਚ ਉਹਨਾਂ ਨੇ ਨਾ ਯਾਰ ਬਹੁਤ ਕੁਛ ਉਗਾਇਆ ਹੋਇਆ ਵਾ ਹੈ ਇੱਥੇ ਤੁਸੀਂ ਦੁਹਾੜਾ ਉਂਝ ਹੀ ਵਿਹਲਾ ਪਿਆ ਰਹਿੰਦਾ ਵਾ ਜਿਸ ਬੰਦੇ ਕੋਲ ਕੋਈ ਮਰੱਬਾ ਤੇ ਦੁਹਾੜਾ ਪਿਆ ਨਾ ਉਹ ਪਿਆ ਹੀ ਆ ਹੈ ਉਹ ਉੱਥੇ ਦੇਖਿਆ ਉਹ ਟੁਕੜਿਆਂ 'ਚ ਛੋਟੀ ਛੋਟੀ ਚੀਜ਼ਾਂ ਜਿਹੜੀਆਂ ਨਾ ਜ਼ਮੀਨ ਦਾ ਹੁੰਦਾ ਕਿਆ ਕਿ ਜ਼ਮੀਨ ਨਾਲ ਸਿਰਫ ਜ਼ਮੀਨ ਜਦੋਂ ਜ਼ਮੀਨ ਦੇ ਉੱਪਰ ਜੜੀ ਬੂਟੀਆਂ ਕੁਛ ਵੀ ਹੈ ਨਾ ਜ਼ਮੀਨ ਢੱਕੀ ਰਹਿੰਦੀ ਆ ਉਹਦਾ ਬੱਤਰ ਕਾਇਮ ਰਹਿੰਦਾ ਉਹਦੇ 'ਚ ਸਿਰਫ ਹੁੰਦਾ ਕਿ ਬੀਜ ਪਾਣੀ ਦਾ ਹੈ ਉਹਨੂੰ ਹੁਣ ਤਰੀਕੇ ਆਰਗੈਨਿਕ ਵਾਲੇ 'ਚ ਲਾ ਲਓ ਜਾਂ ਜਿਸ ਤਰ੍ਹਾਂ ਜ਼ੀਰੋ ਟਿਲੇਜ ਲੱਗ ਗਈ ਕੋਈ ਪਰਮਾ ਕਲਚਰ ਆ ਗਿਆ ਕੁਛ ਮੇਨ ਕਿ ਮੁਖਤਲਿਫ ਕਿਸਮ ਦੇ ਮੁਖਤਲਿਫ ਤਰੀਕੇ ਥੋੜ੍ਹੇ ਬਹੁਤੇ ਹੇਰ ਫੇਰ ਨਾ ਹੈ ਲੇਕਿਨ ਉਹਦੇ 'ਚ ਜ਼ਿਆਦਾਤਰ ਇਹੀ ਆ ਕਿ ਉਹ ਜ਼ਮੀਨ ਨਾਲ ਜ਼ਿਆਦਾ ਛੇੜਛਾੜ ਹੈ ਉਹ ਕਿਹੜਾ ਤਰੀਕਾ ਉਹਦਾ ਕੋਈ ਨਾਮ ਵੀ ਦੱਸ ਦਿਓ ਹੁਣ ਜਿਸ ਤਰ੍ਹਾਂ ਇੱਕ ਪਰਮਾ ਕਲਚਰ ਦਾ ਤਰੀਕਾ ਵਾ ਇੱਕ ਪਿਕਨਿਕ ਆ ਹਾਂ ਇੱਕ ਪਿਕਨਿਕ ਆ ਫਿਰ ਹੁਣ ਦੂਸਰਾ ਇੱਕ ਜਿਹੜਾ ਬਿਲਕੁਲ ਅਗਰ ਜੇ ਸਾਇੰਟੀਫਿਕਲੀ ਦੇਖੋ ਤੇ ਇੱਕ ਜਿਹੜਾ ਮਾਡਰਨ ਹਾਈਡਰੋਪੋਨਿਕਸ ਆ ਜਿਹਦੇ 'ਚ ਸਾਇਲ ਲੈਸ ਯਾਨੀ ਕਿ ਬਗੈਰ ਮਿੱਟੀ ਤੋਂ ਪਾਣੀ 'ਚ ਉਗਾਇਆ ਜਾਂਦਾ ਮਤਲਬ ਔਰ ਉਹ ਥੋੜੀ ਚੀਜ਼ਾਂ ਜਗ੍ਹਾ 'ਤੇ ਬਹੁਤ ਜ਼ਿਆਦਾ ਯਾਨੀ ਕਿ ਪੈਦਾਵਾਰ ਜਿਹੜੀ ਹੈ ਨਾ ਲਈ ਜਾ ਰਹੀ ਹੈ ਤੇ ਇਹ ਮੁਖਤਲਿਫ ਯਾਨੀ ਕਿ ਮੈਥਡ ਸਾਡੇ ਯਾਨੀ ਕਿ ਜਿਹੜਾ ਨਾ ਇੱਕੋ ਹੀ ਬਸ ਮੈਥਡ ਚੱਲ ਰਿਹਾ ਫਿਰ ਇੱਕ ਦੂਸਰਾ ਇਹ ਦੇਖਣਾ ਕਿ ਯਾਰ ਟਰੈਕਟਰ ਕਿਤਨੇ ਮਹਿੰਗੇ ਆ 40 ਲੱਖ ਰੁਪਏ ਦਾ ਟਰੈਕਟਰ ਜੇ ਉਹਦੇ ਉਧਾਰ ਲਾਓ ਨਾ 1 ਕਰੋੜ ਰੁਪਈਆ ਪੈਂਦਾ ਹੈ ਫਿਰ ਰੈਂਟ ਤੇ ਬਹੁਤ ਸਾਰੀਆਂ ਚੀਜ਼ਾਂ ਤੁਹਾਨੂੰ ਮਿਲਦੀਆਂ ਨਹੀਂ ਯਾਰ ਜਿਹੜੇ ਰੈਂਟ ਵਾਲੇ ਉਹ ਕੰਮ ਵੀ ਬਸ ਇਸ ਤਰ੍ਹਾਂ ਹੀ ਕਰਦੇ ਹੈ ਅਗਰ ਤੁਸੀਂ ਕਹੋ ਨਾ ਵੀ ਆਲੂ ਵਾਲੀ ਫਸਲ ਹੈ ਜਾਂ ਹੋਰ ਇਸ ਤਰ੍ਹਾਂ ਦੀ ਫਸਲ ਵੀ ਰੈਂਟ ਵਾਲੇ ਨਾਲ ਕੋਈ 10 'ਚੋਂ ਇੱਕ ਅੱਧਾ ਬੰਦਾ ਐਸਾ ਹੋਏਗਾ ਕਿ ਜਿਹੜਾ ਉਹ ਜ਼ਮੀਨ ਨੂੰ ਉਸ ਲੈਵਲ ਤੇ ਬਣਾਏ ਹੈ ਵਰਨਾ ਉਹ ਕਹਿੰਦੇ ਟਰੈਕਟਰ ਦਾ ਜੀ ਨੁਕਸਾਨ ਹੋਏਗਾ ਤੇ ਇਹ ਚੀਜ਼ਾਂ ਨੇ ਨਾ ਯਾਨੀ ਕਿ ਜਿਹੜਾ ਵਾ ਸਾਡਾ ਤਰੀਕਾ ਕਾਰ ਨਾ ਕਰਾ ਕੇ ਮੈਂ ਕਹਿੰਦਾ ਕਿ ਥੋੜਾ ਜਿਹਾ ਨਾ ਬਦਲਾਅ ਦੀ ਨਾ ਜ਼ਰੂਰਤ ਆ ਹੁਣ ਅਸੀਂ ਵੀ ਮੰਜੇ ਤੇ ਬੈਠੇ ਗੱਲਾਂ ਕਰਦੇ ਰਹਿੰਦੇ ਹਾਂ ਉਹ ਜਿਹੜੀ ਆਪਣੀ ਜਗ੍ਹਾ ਵਾ ਉਹ ਜਿਹੜੀ ਮੈਂ ਕਹਿ ਰਿਹਾ 500-600 ਸਕੁਅਰ ਫੁੱਟ ਖਾਲੀ ਪਈ ਹੈ ਅਸੀਂ ਯਾਰ ਕੱਲ੍ਹ ਤੋਂ ਉੱਥੇ ਕੰਮ ਸ਼ੁਰੂ ਕਰੀਏ ਅਸੀਂ ਨਾ ਸਭ ਤੋਂ ਪਹਿਲੇ ਤੋਂ ਉੱਥੇ ਗਾਜਰ ਬੂਟੀ ਜਿਹੜੀ ਹੈ ਨਾ ਉਸ ਨੂੰ ਖਤਮ ਕਰੀਏ ਹੈ ਉਸ ਤੋਂ ਬਾਅਦ ਛੋਟੇ ਨਾ ਬੈੱਡ ਰੇਜ਼ ਬੈੱਡ ਜਿਹੜੇ ਆ ਉਹਦੇ 'ਚ ਅਸੀਂ ਸਬਜ਼ੀਆਂ ਜਿਹੜਾ ਨਾ ਲਗਾਉਣੇ ਵਾਲਾ ਕੰਮ ਕਰੀਏ ਫਿਰ ਦੇਖ ਕਈ ਜਗ੍ਹਾ 'ਤੇ ਮੈਂ ਦੇਖਿਆ ਕਿ ਇੱਕ ਬੰਦੇ ਦਾ ਦੇਖਿਆ ਕਿ ਇੱਕ ਬੰਦੇ ਨੇ ਪੂਰੇ ਕਿੱਲੇ 'ਚ ਯਾਰ ਨਾ ਉਹਨੇ ਬੋਤਲਾਂ ਲਾਈਆਂ ਹੋਈਆਂ ਸੀ ਡ੍ਰਿਪ ਇਰੀਗੇਸ਼ਨ ਹੈ ਹੁਣ ਉਹਦੇ 'ਚ ਲਾਲਾ ਸਾਹਿਬ ਵੀ ਅਗਰ ਉਹ ਬੋਤਲ ਉਸਦੀ 10,000 ਬੋਤਲ ਵੀ ਉਸਨੇ ਲਗਾਈ ਆ 5 ਰੁਪਏ ਦੇ ਹਿਸਾਬ ਨਾਲ 50,000 'ਚ ਉਹਦਾ ਕਿੱਲੇ ਦਾ ਮਸਲਾ ਸੈਟਲ ਹੋ ਗਿਆ ਪਾਣੀ ਵਾਲਾ ਹੈ ਇਹ ਚੀਜ਼ਾਂ ਹੁੰਦੀਆਂ ਵਾ ਮੁਖਤਲਿਫ ਯਾਨੀ ਕਿ ਤਰੀਕਾ ਕਰਨਾ ਜਿਹੜੇ ਆ ਇਹ ਸੋਚਣੇ ਫਿਰ ਸਾਡਾ ਇੱਕ ਹੁੰਦਾ ਸੀ ਫਸਲਾਂ ਦਾ ਮਲਟੀ ਕਰਾਫਟ ਯਾਰ ਮੈਂ ਤਾਂ ਜਦੋਂ ਹੋਸ਼ ਸੰਭਾਲੀ ਨਾ ਸਾਡੇ ਇੱਥੇ ਭਾਈ ਫਿਰੂ ਮੈਂ ਰਹਿਣਾ ਉੱਥੇ ਦਰਿਆ ਦਾ ਕੰਢਾ ਸੀ ਨਾ ਚਣੇ ਤੇ ਕਣਕ ਇਕੱਠੀ ਬੀਜੀ ਜਾਂਦੀ ਸੀ ਉਹਨੂੰ ਕਹਿੰਦੇ ਸੀ ਗੋਜੀ ਅੱਛਾ ਹਾਂ ਉਹ ਫਿਰ ਇਸ ਤਰ੍ਹਾਂ ਛਾਨਣਾ ਹੁੰਦਾ ਸੀ ਚਣੇ ਅਲੱਗ ਆ ਜਾਂਦੇ ਸੀ ਕਣਕ ਨੀਚੇ ਹੋ ਜਾਂਦੀ ਸੀ ਅੱਛਾ ਇਕੱਠੀ ਕਣਕ ਤੇ ਚਣੇ ਹਾਂ ਕਣਕ ਤੇ ਚਣੇ ਤਕਰੀਬਨ ਇਕੱਠੇ ਬੀਜੇ ਜਾਂਦੇ ਸੀ ਹੁਣ ਅੱਛਾ ਉਦੋਂ ਮੈਨੂੰ ਇਹ ਸਾਇੰਟੀਫਿਕਲੀ ਤਾਂ ਨਹੀਂ ਸੀ ਪਤਾ ਵੀ ਕਿਉਂ ਬੀਜੇ ਜਾਂਦੇ ਆ ਹੈ ਲੇਕਿਨ ਉਹ ਹੁਣ ਯਾਨੀ ਕਿ ਚੀਜ਼ ਦੀ ਸਮਝ ਆਈ ਕਿ ਜਿੰਨੀ ਵੀ ਫੜੀਦਾਰ ਅਜਨਾਸ ਹੁੰਦੀਆਂ ਵਾ ਉਹ ਨਾਈਟ੍ਰੋਜਨ ਫਿਕਸਿੰਗ ਵਿੱਚ ਹੁੰਦੀਆਂ ਗਵਾਰਾ ਹੋਇਆ ਚਣੇ ਹੋਏ ਮੂੰਗਫਲੀ ਹੋਈ ਇਹਨਾਂ ਜਿਹੜਾ ਹੁਣ ਯਾਨੀ ਕਿ ਜਿੱਥੇ ਇਹ ਫਸਲ ਆ ਉੱਥੇ ਦੂਸਰੀ ਫਸਲ ਨੂੰ ਨਾਈਟ੍ਰੋਜਨ ਦੀ ਲੋੜ ਹੀ ਕੋਈ ਨਹੀਂ ਅੱਛਾ ਨਹੀਂ ਤੇ ਫਿਰ ਕਣਕ ਵੀ ਤਾਂ ਦਾਣੇ ਦਾ ਅਨਾਜ ਹੀ ਹੈ ਨਹੀਂ ਫੜੀਦਾਰ ਅੱਛਾ ਫੜੀਦਾਰ ਹਾਂ ਫੜੀਦਾਰ ਅੱਛਾ ਲਫ਼ਜ਼ ਇਸਤੇਮਾਲ ਕੀਤਾ ਵਾ ਫੜੀਦਾਰ ਇਸ ਨਜ਼ਰ ਨਾਲ ਨਾ ਰੱਖਿਆ ਕਰ ਵੀ ਮੈਂ ਬਸ ਸਵਾਲ ਕਰਨਾ ਹੋਰ ਵੀ ਮੈਂ ਛਿਲ ਰਿਹਾ ਸੀ ਇੱਧਰ ਛੱਲੀ ਮੈਂ ਕਿਹਾ ਵੀ ਰਾਣਾ ਸਾਹਿਬ ਨੇ ਗੱਲ ਕੀਤੀ ਆ ਅਨਾਜ ਦੀ ਤੇ ਉਹ ਫੜੀਦਾਰ ਦੀ ਗੱਲ ਆ ਅੱਛਾ ਯਾਨੀ ਕਿ ਹਲੇ ਵੀ ਜੇ ਰਾਣਾ ਸਾਹਿਬ ਛੋਲੇ ਤੇ ਕਣਕ ਵੀ ਇਕੱਠੀ ਲਾਈ ਜਾਵੇ ਫਿਰ ਹੋ ਸਕਦਾ ਯਾਰ ਮੈਂ ਕਈ ਇੰਡੀਆ ਦੇ ਨਾ ਦੇਖਿਆ ਵਾਰ ਕਿ ਉਹਨਾਂ ਨੇ ਹੁਣ ਇੱਕ ਬੰਦੇ ਬੜੇ 72 ਸਾਲ ਉਹਨਾਂ ਦੀ ਉਮਰ ਲੈ ਮੇਰੀ 57 ਸਾਲ ਆ ਮੇਰੇ ਕੋਲ ਨਹੀਂ ਉਸ ਤਰ੍ਹਾਂ ਗੋਡੀ ਬਹਿ ਕੇ ਹੁੰਦੀ ਹੈ ਉਹ 72 ਸਾਲ ਉਹਨਾਂ ਦੀ ਉਮਰ ਆ ਉਹਨਾਂ ਨੇ ਦੱਸਿਆ ਮਾਡਲ ਦਿਖਾਇਆ ਉਹਨਾਂ ਨੇ ਕਿਹਾ ਜੀ ਅਸੀਂ ਨਾ ਅੱਧੇ 'ਚ ਲਾਈਆਂ ਗਾਜਰਾਂ ਤੇ ਨਾਲ ਲਾਇਆ ਚਣੇ
ਅੱਛਾ ਹੈ ਗਾਜਰਾਂ ਦੀ ਜਗ੍ਹਾ ਤੇ ਨਾ ਉਹਨਾਂ ਨੇ ਪਿਆਜ਼ ਲਾਇਆ ਹੂੰ ਤੇ ਚਣੇ ਜਦੋਂ ਮਚੋਰ ਹੋ ਗਏ ਨਾ ਉੱਥੇ ਲਾਇਆ ਉਹਨਾਂ ਨੇ ਕਮਾਦ। ਉਹਨਾਂ ਨੇ ਕਿਹਾ ਵੀ ਚਣੇ ਵੀ ਫਲੀਦਾਰ ਜਨਾਸ ਦਿੰਦੇ ਨਾ, ਹੂੰ ਉਹਨੇ ਕਿਹਾ ਕਮਾਦ ਨੂੰ ਨਾਈਟ੍ਰੋਜਨ ਦੀ ਲੋੜ ਕੋਈ ਨਹੀਂ। ਜਿੱਥੇ ਉਹਨਾਂ ਦੇ ਗਾਜਰਾਂ ਸੀ ਉੱਥੇ ਉਹਨਾਂ ਨੇ ਬਾਅਦ 'ਚ ਫਿਰ ਲਾਈ ਹਲਦੀ ਹੈ। ਉਹ ਕਮਾਦ ਵੀ 700-800 ਮਣ ਕਹਿੰਦੇ ਸਾਡੀ ਪੈਦਾਵਾਰ ਆ, ਹਲਦੀ ਵੀ ਚੰਗੀ ਪਈ। ਦੇਖੋ ਵੀ 1 ਕਿੱਲੇ 'ਚ 5 ਫਸਲਾਂ ਤੇ ਇਹ ਫਸਲਾਂ। ਫਿਰ ਇੱਕ ਹੋਰ ਯਾਰ ਇੱਕ ਚੀਜ਼ ਆ ਨਾ, ਇੱਕ ਫਸਲ ਜ਼ਮੀਨ ਦੇ ਵਿੱਚ ਆ, ਇੱਕ ਫਸਲ ਜ਼ਮੀਨ ਤੋਂ ਉੱਪਰ ਇੱਥੇ ਤੱਕ ਆ, ਇੱਕ ਫਿਰ ਉਸ ਤੋਂ ਉੱਪਰ ਆ ਹੈ। ਹੁਣ ਤੁਸੀਂ ਦੇਖ ਇੱਕ ਬੜਾ ਅੱਛਾ ਪੁਰਾਣੇ ਦੌਰ 'ਚ ਇੱਕ ਤਰੀਕਾ ਹੁੰਦਾ ਸੀ, ਕਿਤੇ ਟਾਹਲੀ ਹੁੰਦੀ ਸੀ ਨਾ ਉਹਦੇ ਨਾਲ ਨਾ ਕੋਈ ਬੀਜ ਜਾਂ ਤਾਂ ਵੈਸੇ ਹੀ ਆਮ ਬੇਲਾਂ ਚੜੀਆਂ ਹੁੰਦੀਆਂ ਸੀ, ਉੱਥੇ ਬੀਜ ਉੱਗ ਜਾਂਦੇ ਸੀ। ਹੁਣ ਇੱਕ ਤੋਰੀ ਦੀ ਬੇਲ ਜਿਹੜੀ ਆ ਨਾ ਉਹ ਟਾਹਲੀ ਤੇ ਚੜ ਗਈ ਤੇ ਉਹ ਪੂਰੇ 2 ਘਰਾਂ ਲਈ ਨਾ ਉੱਥੇ ਤੋਰੀਆਂ ਕਾਫੀ ਹੁੰਦੀਆਂ, ਇੰਨੀਆਂ ਤੋਰੀਆਂ ਜਿਹੜੀਆਂ ਨਾ ਲੱਗਦੀਆਂ ਸੀ। ਇਹ ਮੈਨੂੰ ਯਾਦ ਆ ਕਿ ਯਾਰ ਸਾਡੇ ਏਰੀਏ 'ਚ ਨਾ ਇੱਥੇ ਘੋਗੇ ਵਾਲੀ ਸਾਈਡ ਤੇ ਜਦੋਂ ਸ਼ੁਰੂ ਹੋਈ ਨਾ ਟਨਲ ਫਾਰਮਿੰਗ ਦੇਸੀ ਜਿਹੀ ਜਗਾੜ ਵਾਲੀ, ਉਹਦੇ 'ਚ ਲੋਕੀ ਨਾ ਛਿਟੀਆਂ ਇਸਤੇਮਾਲ ਕਰਦੇ ਸੀ। ਅੱਛਾ ਹੈ ਛਾਪੇ ਇਸਤੇਮਾਲ ਕਰਦੇ ਸੀ, ਯਾਨੀ ਕਿ ਆ ਛਾਪਰ ਵਾਲਾ ਕੰਮ ਨਹੀਂ ਸੀ, ਛਾਪਰ ਵਾਲਾ ਕੰਮ ਕੋਈ ਨਹੀਂ ਸੀ। ਫਿਰ ਉਹਨਾਂ ਨੇ ਯਾਨੀ ਕਿ ਜਿਹੜਾ ਡੋਮੈਸਟਿਕ ਲੋਕਲੀ ਬਾਂਸ ਕਿਸੇ ਕੋਲ ਹੈ ਆ, ਸਾਡੇ ਆਪਣੇ 10-12 ਬਾਂਸ ਦੇ ਬੂਟੇ ਸੀ। ਸਾਡੇ ਬੜੇ ਭਾਈ ਦੇ ਦੋਸਤ ਇੱਕ ਉਹ ਇਸ ਤਰ੍ਹਾਂ ਹੀ ਲੈ ਜਾਂਦੇ ਸੀ ਹਰ ਸਾਲ ਬਾਂਸ। ਤੇ ਇਹ ਬਾਅਦ 'ਚ ਆਇਆ ਫਿਰ ਆਹਿਸਤਾ ਆਹਿਸਤਾ ਛਾਪਰ ਆ ਗਿਆ, ਦੂਸਰੀ ਛੋਟੀ ਬਾਂਸ ਵਾਲੀ ਆ ਗਈ, ਹੁਣ ਪੱਕੇ ਸ਼ੈੱਡ ਆ ਗਏ। ਨਾ ਚੱਲ ਹੁਣ ਨਾਲੇ ਪਾਣੀ ਕੋਈ ਨਹੀਂ ਇੱਥੇ ਆ ਖਾ ਠੱਕਾ ਕਦੇ ਕੋਈ ਨਹੀਂ ਹੁੰਦਾ ਪਾਣੀ। ਉਹ ਤਰੀਕਾਕਾਰ ਜਿਹੜਾ ਨਾ ਬਦਲਦੇ ਰਹਿੰਦੇ ਆ, ਚੀਜ਼ਾਂ ਨੂੰ ਯੂਟਿਲਾਈਜ਼ ਕਰਨ ਦਾ ਹੁੰਦਾ। ਹੁਣ ਤੁਸੀਂ ਦਰਖਤ ਹੁੰਦੇ ਆ ਉਹਨਾਂ ਦੇ ਨਾਲ ਜਿਹੜੀਆਂ ਬੇਲਾਂ ਚੜਨ ਵਾਲੀਆਂ ਹੁੰਦੀਆਂ ਵਾ ਉਹ ਕਰੀਪਰ ਲਗਾ ਦਿੰਦੇ ਆ। ਬਲਕਿ ਇੱਕ ਮਾਡਲ ਹੈਗਾ ਇੱਕ ਹੋਰ ਹੈ ਜਿਹਦੇ ਉਹ 5 ਲੇਅਰ ਹੁੰਦੇ, ਉਹ ਇੱਕ ਨੀਚੇ ਆ, ਉੱਪਰ ਹੋ ਗਈ ਪਾਲਕ ਵਗੈਰਾ, ਉਸ ਤੋਂ ਉੱਪਰ ਫਿਰ ਉੱਪਰ ਉਹਨਾਂ ਨੇ ਛਪਰ ਖੱਟ ਜਾ ਬਣਾਇਆ ਹੈ, ਤੋਰੀਆਂ ਕੱਦੂ ਵਗੈਰਾ। ਉਸ ਤੋਂ ਉੱਪਰ ਫਿਰ ਦੇਸੀ ਪਪੀਤਾ ਯਾਨੀ ਕਿ ਵਿੱਚੋਂ ਯਾਨੀ ਕਿ ਨਾ ਜਿਹੜਾ ਹੁਣ ਪਪੀਤੇ ਨੇ ਕਿੰਨੀ ਕੁ ਜਗ੍ਹਾ ਘੇਰਨੀ ਆ, ਉਹਨੇ ਉੱਪਰ ਹੀ 15-20 ਫੁੱਟ ਦੀ ਲੱਗੇਗਾ ਨਾ ਦੇਸੀ ਪਪੀਤਾ, ਕਾਫੀ ਉੱਪਰ ਜਾਂਦਾ ਵਾ ਉਹ। ਇਸ ਤਰ੍ਹਾਂ ਯਾਨੀ ਕਿ ਚੀਜ਼ਾਂ ਦਾ ਨਾ ਯੂਟਿਲਾਈਜ਼ ਕਰਨ ਦਾ ਸਾਨੂੰ ਅਸਲ 'ਚ ਅਸੀਂ ਨਾ ਇੱਕਦਮ ਹੀ ਐਸ ਨਸਲ 'ਚ ਇਹ ਹੋਇਆ ਕਿ ਅਸੀਂ ਪੈ ਗਏ ਹਾਂ ਸਾਇੰਸ ਦੇ ਚੱਕਰ 'ਚ। ਅਸੀਂ ਪਿਛਲੇ ਤਜਰਬਾਤ ਸਾਰੇ ਜਿਹੜੇ ਆ ਨਾ ਇੱਕ ਪਾਸੇ ਰੱਖ ਦਿੱਤੇ। ਲੇਕਿਨ ਹੁਣ ਕਈ ਜਗ੍ਹਾ ਤੇ ਬਹੁਤ ਪੜ੍ਹੇ ਲਿਖੇ ਬੰਦੇ, ਮੈਂ ਹੁਣ ਦੇਖਿਆ ਕਿ ਮੋਸਟਲੀ ਇੰਡੀਆ 'ਚ ਜਿਹੜੇ ਬੰਦੇ ਬਹੁਤ ਅੱਛੀ ਫਾਰਮਿੰਗ ਕਰਨੇ ਵਾਲੇ ਆ ਨਾ ਉਹ ਕਾਰਪੋਰੇਟ ਸੈਕਟਰ ਤੋਂ ਆਏ ਆ। ਉਹ ਕੋਈ ਕੰਪਿਊਟਰ ਕੰਮ ਕਰ ਰਿਹਾ ਸੀ, ਕੋਈ ਬੈਂਕ 'ਚ ਮਲਟੀਨੈਸ਼ਨਲਾਂ 'ਚ ਚੰਗੀਆਂ ਤਨਖਾਹਾਂ 'ਤੇ ਹੈ, ਕਿਉਂਕਿ ਉਹਨਾਂ ਬੰਦਿਆਂ ਦਾ ਬਿਜ਼ਨਸ ਦੇ ਬਾਰੇ ਚੀਜ਼ਾਂ ਦੇ ਬਾਰੇ ਵਿਜ਼ਨ ਸੀ, ਕੈਲਕੂਲੇਸ਼ਨ ਅੱਛੀ ਸੀ। ਉਹਨਾਂ ਨੇ ਉਸ ਕੈਲਕੂਲੇਸ਼ਨ ਨੂੰ ਇਸਤੇਮਾਲ ਕੀਤਾ ਜ਼ਿਮੀਂਦਾਰੀ। ਹੁਣ ਇੰਡੀਆ ਦਾ ਲੱਖ ਰੁਪਈਆ ਨਾ 3.5 ਲੱਖ ਦੇ 3.25 ਲੱਖ ਦੇ ਬਰਾਬਰ ਆ। ਜੇ ਇੰਡੀਆ 'ਚ ਉਹ ਬੰਦਾ ਕਹਿੰਦਾ ਵੀ ਮੈਂ 3 ਤੋਂ 4 ਲੱਖ ਇੱਕ ਕਿੱਲੇ ਤੋਂ ਕਮਾਉਣਾ ਵਾ, ਤੇ ਇਹਦਾ ਮਤਲਬ 10 ਤੋਂ 12 ਲੱਖ ਆ। ਇੱਥੇ ਕਿਸੇ ਬੰਦੇ ਨੂੰ ਇਹ ਗੱਲ ਕਹਿ ਦਿਓ ਕਿ 10 ਤੋਂ 12 ਲੱਖ ਬਗੈਰ ਟਨਲ ਤੋਂ ਬਗੈਰ ਉਸ ਤੋਂ, ਉਹਨੇ ਕਹਿਣਾ ਕੂੜ ਹੀ ਆ। ਉਹ ਝੂਠ ਹੀ ਸਮਝਦਾ। ਹਾਂ ਝੂਠ ਹੀ। ਤਾਂ ਰਾਣਾ ਸਾਹਿਬ ਫਿਰ ਇੱਥੇ ਸਾਡੇ ਇੱਥੇ ਰੇਟ ਵੀ ਮੇਰੇ ਹਿਸਾਬ ਵਿੱਚ ਕੋਈ ਨਹੀਂ ਹੈਗੇ ਨਾ। ਪਰ ਯਾਰ ਰੇਟਾਂ ਦਾ ਵੀ ਇੱਕ ਹੈ ਆ ਮਸਲਾ, ਲੇਕਿਨ ਰੇਟਾਂ ਤੋਂ ਜ਼ਿਆਦਾ ਜਿਹੜਾ ਵਾ ਨਾ ਸਾਡਾ ਹੋਰ ਵੀ ਮਸਲੇ ਆ। ਹੁਣ ਦੇਖੋ ਕਿ ਜਿਹੜਾ ਅਮੀਰ ਤਬਕਾ ਨਾ ਉਹ ਵੱਡੇ ਸਟੋਰਾਂ ਤੋਂ ਹੁਣ ਆਰਗੈਨਿਕ ਦੇ ਨਾਮ ਤੋਂ ਖਰੀਦੀ ਜਾ ਰਿਹਾ ਚੀਜ਼। ਅਸੀਂ ਉਹਨਾਂ ਲਈ ਪ੍ਰੋਡਿਊਸ ਹੀ ਨਹੀਂ ਕਰ ਰਹੇ। ਹੁਣ ਫਲ ਆ ਬਹੁਤ ਸਾਰੇ ਜਿਹੜੇ ਕਿ ਬਾਹਰੋਂ ਆਉਂਦੇ ਆ ਸਾਡੇ ਆ, ਹੁਣ ਕੁਛ ਏਰੀਆ 'ਚ ਲੱਗਣਾ ਸ਼ੁਰੂ ਹੋਇਆ, ਐਵਾਕਾਡੋ ਹੋ ਗਿਆ, ਡਰੈਗਨ ਫਰੂਟ ਹੋ ਗਿਆ, ਇਹ ਹੈ ਉਹ ਚਾਰੇ ਅਸੀਂ ਯਾਨੀ ਕਿ ਜਿਹੜਾ ਨਾ ਇਹ ਸੋਚਿਆ ਹੀ ਨਹੀਂ ਹੈ ਕਿ ਕੁਛ ਚੀਜ਼ਾਂ ਜਿਹੜੀਆਂ ਨਾ ਨਵੀਆਂ ਕੀਤੀਆਂ ਜਾਣ, ਤੇ ਉਹ ਚੀਜ਼ਾਂ ਹੋਣੀਆਂ ਚਾਹੀਦੀਆਂ। ਫਿਰ ਇੱਕ ਕੰਜ਼ਿਊਮਰ ਕਿ ਨਾ ਉਹ ਹੁਣ ਉਹਨੂੰ ਇਹ ਆ ਕਿ ਜੋ ਕੋਈ ਸਸਤੀ ਜਿਹੜੀ ਚੀਜ਼ ਮੈਜੋਰਿਟੀ 80-90% ਲੋਕਾਂ ਦਾ ਇਹੀ ਆ ਵੀ ਜਿਹੜੀ ਚੀਜ਼ ਸਸਤੀ ਆ ਨਾ ਉਹ ਭਾਵੇਂ ਜ਼ਹਿਰ ਆ ਜੋ ਮਰਜ਼ੀ ਆ, ਬਸ ਉਹਨਾਂ ਨੇ ਉਹ ਹੀ ਲੈਣਾ ਵਾ। ਇੱਕ ਤਬਕਾ ਹੈ ਜਿਹੜਾ ਕਹਿੰਦਾ ਕੁਆਲਿਟੀ ਵਾਲਾ, ਲੇਕਿਨ ਪੈਸੇ ਕੌਣ ਕਮਾ ਰਹੇ ਆ? ਜਿਹੜੇ ਕੁਆਲਿਟੀ ਵਾਲੀ ਪ੍ਰੋਡਕਟ ਵਾਲੇ ਉਹਨਾਂ ਨੂੰ ਦੇ ਰਹੇ ਆ। ਹੁਣ ਦੇਖੋ 300 ਰੁਪਏ 300 ਰੁਪਏ ਕਿਲੋ ਵੀ ਮਠਿਆਈ ਆ ਤੇ 2000-2500 ਰੁਪਏ ਕਿਲੋ ਵੀ ਮਠਿਆਈ ਆ।
ਅੱਜ ਮੰਗੀ ਇਹ ਹੋਗੀ ਮਗਰ ਤੇ ਆਪ ਕਲਿਆ ਨਹੀਂ ਮੰਗਦੀ ਖਰਚੇ ਘਟਾਓ ਯਾਰ 60% ਜਦੋਂ ਤੁਸੀਂ ਬਾਜ਼ਾਰ ਵੇਚਣ ਲਈ ਜਾਓ, ਬਾਜ਼ਾਰ ਚੋਂ ਲੈਣ ਲਈ ਨਾ ਕੁਝ ਜਾਓ, ਸਿੱਧਾ ਜਾ ਜ਼ਿਮੀਦਾਰੇ ਦਾ ਮੈਂ ਤੇ ਜ਼ਿਮੀਦਾਰ ਤਾਂ ਜੀ ਦੇਖੋ ਜੀ ਇਹ ਤਾਂ ਜ਼ਿਮੀਦਾਰ ਲੈਣ ਲਈ ਟੁਰਿਆ ਇਹ ਰਹਿੰਦਾ। ਤਾਂ ਸਾਡੀ ਫਿਰ ਨਾ ਅਹਲੀ ਹੈ। ਤੁਸੀਂ ਗੱਲ ਠੀਕ ਕੀਤੀ ਆ ਵੀ ਜ਼ਮੀਨ ਹੁੰਦਿਆਂ ਹੋਇਆਂ ਵੀ ਹਾਂ ਅਸੀਂ ਜਦੋਂ ਬਾਜ਼ਾਰੋਂ ਖਰੀਦਦੇ ਆ ਨਾ ਕੋਈ ਸ਼ੈ ਤੇ ਇਹ ਬਦਬਖਤੀ ਕਹਿ ਲਓ ਤੁਸੀਂ ਇਹਨੂੰ ਵੀ ਇਹ ਅਸੀਂ ਹੱਥ ਹਿਲਾਣਾ ਨਹੀਂ ਚਾਹੁੰਦੇ ਹਾਂ ਜਾਂ ਅਸੀਂ ਉਦਾਂ ਕੰਮ ਕਰਨਾ ਨਹੀਂ ਚਾਹੁੰਦੇ। ਕਰਨਾ ਜੀ ਰੌਲਾ ਬਸ ਇੰਨਾ ਕੀ ਆ ਬਾਕੀ ਫਿਰ ਥੋੜਾ ਟਾਈਮ ਹੁੰਦਾ ਜਿਹੜਾ ਤੁਸੀਂ ਯਾਰ ਮੈਂ ਜਿੰਨਾ ਜਰਨਲ ਨੌਲੇਜ ਜਿੰਨਾ ਮੈਂ ਲਿਟਰੇਚਰ ਪੜ੍ਹਿਆ ਨਾ ਮੈਂ ਕਦੇ ਵੀ ਘੰਟਿਆਂ 'ਚ ਨਹੀਂ, ਮੈਂ ਹਮੇਸ਼ਾ ਜਿਹੜਾ ਥੋੜਾ ਜਿਹਾ ਟਾਈਮ ਹੁੰਦਾ ਸੀ ਨਾ ਵੀ ਆ ਰੋਟੀ ਖਾਣ ਵਿੱਚ ਪਤਾ ਵੀ 15-20 ਮਿੰਟ ਰਹਿੰਦੇ ਆ, ਬੱਸ 'ਚ ਲੋਕਲ 'ਚ ਬੈਠੇ ਆ ਪਤਾ ਬੱਸ ਅੱਧੇ ਘੰਟੇ ਬਾਅਦ ਚੱਲਣੀ ਆ। ਪਹਿਲਾਂ ਇਹੀ ਹੁੰਦਾ ਸੀ ਸੀਟਾਂ ਮੱਲ ਕੇ ਬਹਿ ਜਾਂਦੇ ਸੀ ਬੱਸ ਅੱਧੇ ਘੰਟੇ, ਉਹ ਅੱਧਾ ਘੰਟਾ ਜਿਹੜਾ ਮੈਂ ਇਸਤੇਮਾਲ ਕੀਤਾ ਹੈ ਬੱਸ ਚੱਲੀ ਫਿਰ ਤਾਂ ਖੜਕਾ ਇੰਨਾ ਹੁੰਦਾ ਸੀ ਵੀ ਉਹ ਸੜਕਾਂ ਵੀ ਟੁੱਟੀਆਂ ਭੱਜੀਆਂ, ਆਪਣੀ ਕਿਤਾਬ ਆ ਜਿਹੜੀ ਇਹਨਾਂ ਬੈਗ 'ਚ ਰੱਖ ਲਿਆ। ਜਿਹੜੀ ਚੀਜ਼ਾਂ ਜਿੰਨਾ ਟਾਈਮ ਮੌਜੂਦ ਆ ਹੁਣ ਆਪਾਂ ਆਉਂਦੇ ਆ ਇੱਥੇ ਥੋੜਾ ਬਹੁਤੀ ਸੁਪਰ ਜ਼ਿਆਦਾਤਰ ਅਸੀਂ ਵਕਤ ਨਾਲ ਗਾਇਆ ਕਰ ਹੈ। ਅਗਰ ਮੈਂ ਕਹਿੰਦਾ ਕਿ ਅਸੀਂ ਅੱਧਾ ਘੰਟਾ ਰੋਜ਼ਾਨਾ ਜਿਹੜਾ ਨਾ ਕੰਮ ਕਰੀਏ, 1 ਮਹੀਨੇ ਬਾਅਦ ਤੂੰ ਦੇਖ ਲਈ ਕਿ ਇਸ ਡੇਰੇ ਦੀ ਸਾਰੀ ਸਿਚੁਏਸ਼ਨ ਜਿਹੜੀ ਹੈ ਨਾ ਚੇਂਜ ਹੋ ਜਾਏਗੀ। ਇਹ ਗੱਲ ਤੁਹਾਡੀ ਠੀਕ ਹੈ, ਇਹ ਮੰਨਣ ਵਾਲੀ ਗੱਲ। ਅਸਲ ਦੇ ਵਿੱਚ ਨਾ ਰਾਣਾ ਸਾਹਿਬ ਜਿਹੜਾ ਮੇਰੇ ਖਿਆਲ ਦੇ ਵਿੱਚ ਜਿਹੜਾ ਸਾਡਾ ਕਿਸਾਨ ਆ ਨਾ ਉਹ ਕੀ ਆ, ਉਹ ਚੱਲ ਗਿਆ ਵੀ ਜਿਹੜੀ ਸ਼ਾ ਲਾਣੀ ਆ ਨਾ ਇੱਕੋ ਲਾਈਏ, ਕਣਕ ਲਾਣੀ ਆ ਤੇ ਕਣਕ ਲਾਈਏ ਤੇ ਗੱਲ ਮੁਕਾਈਏ ਤੇ 6 ਮਹੀਨੇ ਫਿਰੀਏ ਆਰਾਮ ਨਾਲ ਸਕੂਨ ਨਾਲ, 4 ਪਾਣੀ ਇਹਨੂੰ ਲਾਈਏ ਤੇ ਪਕਾ ਲਈਏ। ਅਸੀਂ ਨਾ ਸਾਡੇ ਇੱਥੇ ਰੇਟ ਨਾ ਹੋਣ ਦਾ ਸਭ ਤੋਂ ਵੱਡੇ ਜਿਹੜੀ ਵਜ੍ਹਾ ਨਾ ਉਹ ਵੀ ਇਹੀ ਹੈ ਕਿ ਅਸੀਂ ਵੰਡ ਕੇ ਫਸਲਾਂ ਨਹੀਂ ਅਸੀਂ ਨਾ ਕੰਮ ਤਾਂ ਕਰਦੇ ਆ ਅਸੀਂ ਇਸ ਤਰ੍ਹਾਂ ਵੀ ਸਾਲ 'ਚ ਮੁਸ਼ਕਲ ਨਾਲ 1 ਮਹੀਨਾ ਤੇ ਖਰਚਾ ਅਸੀਂ ਕਹਿੰਦੇ ਆ ਵੀ ਇਹ ਚੀਜ਼ ਸਾਨੂੰ ਖਰਚਾ 365 ਦਿਨਾਂ ਦਾ ਦੇਵੇ ਹੈ ਜੇ ਉਹ ਫਿਰ ਤਾਂ ਇਹ ਤੁਹਾਡੇ ਕੋਲ ਕੋਈ ਹੋਰ ਕੰਮ ਆ ਕਿਸੇ ਬੰਦੇ ਨੂੰ ਪੁੱਛ ਲਓ ਵੀ ਉਹ ਕਿਆ ਕਰਦੇ ਜ਼ਿਮੀਦਾਰਾ ਕੀ ਕਣਕ ਬੀਜੀ ਹੁਣ 6 ਮਹੀਨੇ ਯਾਨੀ ਕਿ ਸਵਾਏ ਪਾਣੀ 2-3 ਪਾਣੀ ਲਾਣੇ ਤੋਂ ਇਲਾਵਾ ਹੈ ਅਗਰ ਉਹੀ ਵੰਡ ਕੇ ਲਾਈ ਹੋਵੇ, ਵੰਡ ਕੇ ਡੰਗਰਾਂ ਨੂੰ ਅਸੀਂ ਛੱਡ ਦਿੱਤਾ ਬਿਲਕੁਲ ਹੈ। ਡੰਗਰਾਂ ਵਾਲਾ ਕੰਮ ਇੱਕ ਹੁੰਦਾ ਸੀ, ਉਹਦੇ ਫਿਰ ਵੀ ਕੁਛ ਨਾ ਕੁਛ ਬੰਦਾ ਮਸਰੂਫ ਰਹਿੰਦਾ। ਯਾਰ ਇਹ ਮੈਂ ਅਮਲੀ ਕਈ ਬੰਦੇ ਹੁਣ ਇਸ ਗੱਲ ਤੋਂ ਕਹਿਣਗੇ ਵੀ ਤੁਸੀਂ ਗੱਲਾਂ ਨਾ ਕਰਦੇ। ਮੈਂ ਯਾਰ ਜਦੋਂ ਬੈਂਕ ਜੁਆਇਨ ਕੀਤਾ ਨਾ 2 ਛੁੱਟੀਆਂ ਸੀ ਉਹ ਕੰਮ ਕਰਾਉਣੀ ਮੈਂ 1 ਸਾਲ 'ਚ ਨਾ 1 ਛੁੱਟੀ ਜਿਹੜੀ ਆ ਨਾ ਮੈਂ ਮੁਰੱਬੇ ਗੁਜ਼ਾਰਦਾ ਸੀ, ਮੈਂ ਕਿਤੇ ਨਹੀਂ ਜਾਂਦਾ ਸੀ ਕੋਈ ਵੀ ਕੰਮ ਹੈ। 1 ਦਿਨ ਸ਼ਹਿਰ ਛੂਟ ਜਾਣਾ ਜਾਂ ਹੋਰ ਵੀ ਕੰਮ, 1 ਦਿਨ ਮੈਂ ਨਾ ਉੱਥੇ ਕੰਮ ਕਰਨਾ, ਮੇਰੇ ਨਾਲ ਇੱਕ ਹੋਰ ਬੰਦਾ ਹੁੰਦਾ ਸੀ। ਲੈ 1 ਸਾਲ ਦੇ ਵਿੱਚ ਹੀ ਸਾਡੇ ਕੋਲ ਕੋਈ 2 ਕਨਾਲਾਂ ਜਗ੍ਹਾ 'ਚ ਫੁੱਲ ਸੀ, ਕੋਈ 16 ਕਿਸਮ ਦੇ ਯਾਨੀ ਕਿ ਨਾ ਜਿਹੜੇ ਅਸੀਂ ਨਾ ਫਲਦਾਰ ਪੌਦੇ ਲਗਾ ਲਏ ਸੀ ਹੈ। ਤੇ ਬਾਕੀ ਵੀ ਆਹਿਸਤਾ ਆਹਿਸਤਾ ਅਸੀਂ ਨਾ ਫਲਾਵਰ ਫਾਰਮਿੰਗ ਵੱਲ ਸ਼ਿਫਟ ਹੋ ਗਏ। ਸਿਰਫ ਉਹ 1 ਦਿਨ ਯਾਨੀ ਕਿ ਜਿਹੜਾ ਬਣਾ, ਲੇਕਿਨ ਉਹ ਦਿਨ 'ਚ ਇਹ ਹੁੰਦਾ ਸੀ ਕਿ ਸਵੇਰੇ ਚਲੇ ਜਾਈਦਾ ਸੀ, ਮਗਰਬ ਦੀ ਅਜ਼ਾਨ ਵਾਲੇ ਆਈ। ਯਾਨੀ ਕਿ ਤੁਹਾਡਾ ਮਕਸਦ ਇਹ ਹੈ ਕਿ ਇੱਕ ਤਾਂ ਜ਼ਮੀਨ ਨੂੰ ਹਲ ਥੋੜੇ ਤੋਂ ਥੋੜੇ ਅਸੀਂ ਮੈਂ ਇਹ ਗੱਲ ਦੇਖੀ ਆ ਕਿ ਤੁਹਾਡੀ ਗੱਲ ਠੀਕ ਆ ਵੀ ਜਿੱਥੇ ਬੈੱਡ ਬਣਿਆ ਹੋਊਗਾ ਨਾ ਬੈੱਡ ਦੇ ਉੱਤੇ ਫਸਲ ਸੋਹਣੀ ਵੀ ਹੁੰਦੀ ਹੈ ਕਿਉਂਕਿ ਉਹਦੇ ਵਿੱਚ ਨਾਮਿਆਤੀ ਮਾਦਾ ਤੇ ਜਿਹੜੇ ਸਾਡੇ ਮਾਈਕਰੋ ਨਿਊਟ੍ਰੀਐਂਟਸ ਉਹ ਜਮ੍ਹਾਂ ਰਹਿੰਦੇ ਆ। ਉਹਦੀ ਵਜ੍ਹਾ ਤੋਂ ਤੇ ਪਾਣੀ ਡਾਇਰੈਕਟ ਜੜ੍ਹਾਂ ਨੂੰ ਨਹੀਂ ਲੱਗਦਾ ਕਿਉਂਕਿ ਪਾਣੀ ਪੌਦੇ ਵਾਸਤੇ ਡਾਇਰੈਕਟ ਜਿਹੜਾ ਲੈਣਾ ਨਾ, ਇਹ ਗੱਲ ਠੀਕ ਆ ਤੁਹਾਡੀ। ਤੇ ਬਾਕੀ ਵੀ ਇਸ ਗੱਲ ਤੇ ਕੋਈ ਥੋੜਾ ਕਰਕੇ ਕੋਸ਼ਿਸ਼ ਕਰਾਂਗੇ। ਇਹ ਤਾਂ ਸਾਡੀ ਗੱਲਬਾਤ ਸੀਗੀ ਜੀ ਵੀ ਅੱਜ ਕੋਈ ਰਾਣਾ ਸਾਹਿਬ ਨਾਲ ਅੱਗੇ ਸਾਡੀ ਮੇਰੀ ਬਹਿਸ ਚੱਲਦੀ ਸੀ। ਮੈਂ ਕਿਹਾ ਚਲੋ ਇਹ ਤੁਹਾਡੇ ਤੱਕ ਵੀ ਕੈਮਰੇ ਤੇ ਵੀ ਇਹ ਗੱਲ ਪਹੁੰਚਾਈਏ ਵੀ ਸਾਨੂੰ ਇੱਕ ਤਾਂ ਨਾ ਫਸਲਾਂ ਜਿਹੜੀਆਂ ਆ ਉਹ ਵੰਡ ਕੇ ਲਾਣੀ ਚਾਹੀਦੀਆਂ। ਸਾਡਾ 10% ਹਿੱਸਾ ਜਿਹੜਾ ਨਾ 10 ਤੋਂ 20% ਜ਼ਮੀਨਾਂ ਆਉਣੀਆਂ ਕੋਈ ਨਹੀਂ ਰਹਿ ਗਈਆਂ। ਗੱਲ ਜਿਹੜੀ ਆ ਨਾ ਉਹ ਕਿੱਲਿਆਂ ਤੇ ਆਈ ਹੋਈ ਆ, 2-2 4-4 ਕਿੱਲੇ ਹੀ ਹੈਗੇ। ਇਹਨੂੰ ਅਸੀਂ ਯੂਟਿਲਾਈਜ਼ ਕਰ ਸਕਦੇ ਹਾਂ ਵੀ ਇਹ ਜਿੱਦਾਂ ਰਾਣਾ ਸਾਹਿਬ ਨੇ ਕਿਹਾ ਨਾ, ਮੈਂ ਉਹ ਰਾਣਾ ਸਾਹਿਬ ਨੇ ਵੀ ਇੱਕ ਵੀਡੀਓ ਦੀ ਜਿਹੜੀ ਗੱਲ ਕੀਤੀ ਆ ਮੈਂ ਵੀ ਦੇਖੀ ਆ ਵੀ ਉਹ ਇੱਕ ਬੈੱਡ ਦੇ ਉੱਤੋਂ 4 ਫਸਲਾਂ ਦੇ ਹਿਸਾਬ ਨਾਲ ਲੈ ਰਹੇ ਆ ਵੀ ਲਾਇਆ ਹੋਇਆ ਉਹਨਾਂ ਨੇ। ਇੱਕ ਉੱਪਰ ਜਾਣ ਵਾਲੀ ਲਾਈ ਹੋਈ ਆ, ਇੱਕ ਜ਼ਮੀਨ ਦੇ ਅੰਦਰ ਵਾਲੀ ਲਾਈ ਆ, ਇੱਕ ਬਹੁਤੀ ਉੱਪਰ ਜਾਣ ਵਾਲੀ ਲਾਈ ਹੋਈ ਆ। ਇਹ ਵੀ ਯਾਨੀ ਕਿ ਇਹ ਗੱਲ ਠੀਕ ਆ ਰਾਣਾ ਸਾਹਿਬ ਦੀ। ਮੇਰਾ ਮਕਸਦ ਇਹ ਆ ਇੱਕ ਹੋਰ ਜ਼ਿੰਦਗੀ ਦਾ ਸ਼ੋਭਾ ਲੈ ਲਓ। ਸਾਡੇ ਨਾ ਸਿੰਗਲ ਸਟੋਰੀ ਮਕਾਨ ਹੁੰਦੇ ਜਿਹੜੇ ਹੁਣ ਜਦੋਂ ਪਿੰਡਾਂ 'ਚ ਜਗ੍ਹਾ ਥੋੜੀ ਹੋ ਗਈ ਤੇ ਡਬਲ ਸਟੋਰੀ ਨਹੀਂ ਬਣਨੀ ਸ਼ੁਰੂ ਕਰ, ਵਰਟੀਕਲ
ਆਉਣਾ ਸ਼ੁਰੂ ਹੋ ਗਏ। ਵੱਡੇ ਸ਼ਹਿਰਾਂ 'ਚ ਤਾਂ ਫਲੈਟ ਹੋ ਗਏ 15 15 16 16। ਜ਼ਿਮੀਂਦਾਰੇ 'ਚ ਅਸੀਂ ਵਰਟੀਕਲ ਵਾਲੇ ਪਾਸੇ ਨਹੀਂ ਟੁਰੇ ਹੈ। ਜਦੋਂ ਉੱਥੇ ਰਕਬਾ ਘਟਿਆ ਨਾ ਪਿੰਡਾਂ 'ਚ ਰਹਿਜ ਦਾ ਜਾਂ ਸ਼ਹਿਰਾਂ 'ਚ, ਅਸੀਂ ਉੱਪਰ ਨੂੰ ਜਾਣਾ ਸ਼ੁਰੂ ਹੋ ਗਏ। ਲੇਕਿਨ ਜ਼ਿਮੀਂਦਾਰੇ 'ਚ ਵੀ ਸਾਨੂੰ ਜਦੋਂ ਰਕਬਾ ਘਟਿਆ ਸਾਨੂੰ ਉੱਪਰ ਨੂੰ ਜਾਣਾ ਚਾਹੀਦਾ ਸੀ। ਅਸੀਂ ਨਾ ਸਿਰਫ ਇਸ ਚੱਕਰ 'ਚ ਵੀ ਇੱਥੋਂ ਹੀ ਯਾਨੀ ਕਿ ਜਿਹੜਾ ਨਾ ਪੈਦਾਵਾਰ ਵਧਾਈਏ, ਜ਼ੋਰ ਨਾ ਸਾਡਾ ਜ਼ਿਆਦਾ ਤੋਂ ਜ਼ਿਆਦਾ ਵੀ ਇਹੀ ਹੈ ਕਿ ਹੁਣ ਇਹਦੀ ਬੜੇ ਮੇਰੇ ਦੋਸਤ ਹੈ ਆ ਡਾਕਟਰ ਖਾਲਿਦ ਸ਼ਾਹ ਸਾਹਿਬ, ਉਹਨਾਂ ਨੇ ਬੜੀ ਅੱਛੀ ਮਿਸਾਲ ਦਿੱਤੀ ਜੀ। ਉਹਨੇ ਕਿਹਾ ਜ਼ਮੀਨ ਦਾ ਹਾਲ ਅਸੀਂ ਨਾ ਉਹ ਮਜ਼ਦੂਰ ਬੰਦੇ ਦਾ ਕਰ ਦਿੱਤਾ ਵੀ ਜਿਹਦੇ ਨਾਲ ਅਸੀਂ ਚਮਚੀ ਨਾਲ ਪਾਣੀ ਪਾਉਂਦੇ ਹਾਂ, ਉਹ ਉੱਠ ਨਹੀਂ ਸਕਦਾ ਹੈ, ਤੇ ਉਹ ਚਮਚੀ 'ਤੇ ਲੱਗਿਆ ਹੈ ਤੇ ਉਹ ਸਾਹ ਲੈ ਰਿਹਾ ਹੈ। ਉਹਨੇ ਕਿਹਾ ਜ਼ਮੀਨ ਜਿਹੜੀ ਹੈ ਨਾ, ਜ਼ਮੀਨ ਤਾਂ ਯਾਨੀ ਕਿ ਘੋੜੇ ਤਰ੍ਹਾਂ ਹੋਣੀ ਚਾਹੀਦੀ ਹੈ, ਇਹਨੂੰ ਤੁਰਨਾ ਫਿਰਨਾ ਚਾਹੀਦਾ। ਹੁਣ ਜਦੋਂ ਅਸੀਂ ਉਹਨੂੰ ਲਾਈ ਇਸ ਤਰ੍ਹਾਂ ਪੌਦਾ ਨਾ ਜਿਹੜਾ, ਜਦੋਂ ਤੁਸੀਂ ਨਹੀਂ ਕਿ ਉਹ ਆਪੇ ਉਹਦੀਆਂ ਜੜ੍ਹਾਂ ਆਪੇ ਖੁਰਾਕ ਲੈਣੀਆਂ, ਜਦੋਂ ਤੁਸੀਂ ਉਹਨੂੰ ਮੂੰਹ 'ਚ ਡ੍ਰਿਪ ਲਾਤੀ ਨਾ ਇੱਕ ਕਿਸਮ ਦੀ, ਉਹ ਤਾਂ ਫਿਰ ਡ੍ਰਿਪ ਵਾਲਾ ਹੀ ਚੱਲੇਗਾ। ਫਿਰ ਮੇਰਾ ਇਹੀ ਗੱਲ ਹੈ, ਡੀਜ਼ਲ ਦਾ ਖਰਚਾ ਘਟਾਓ, ਬੀਜ ਦਾ ਖਰਚਾ ਘਟਾਓ, ਖਾਦ ਦਾ ਖਰਚਾ ਘਟਾਓ, ਸਪਰੇਅ ਦਾ ਖਰਚਾ ਘਟਾਓ। ਹੁਣ ਬਹੁਤ ਸਾਰੇ ਦੋਸਤ ਜਿਹੜੇ ਪੈਸਟੀਸਾਈਡ ਕੰਪਨੀਆਂ ਦਾ ਉਹ ਵੀ ਗੁੱਸਾ ਕਰਦੇ ਆ ਵੀ ਤੁਸੀਂ ਇਸ ਤਰ੍ਹਾਂ ਦੀ ਗੱਲਾਂ ਕਿਉਂ ਕਰਦੇ ਆ ਵੀ ਸਾਰਾ ਯਾਨੀ ਕਿ ਜਿਹੜਾ ਵਾ ਨਾ ਸਿਸਟਮ, ਉਹ ਕਹਿੰਦੇ ਜੀ ਪੈਦਾਵਾਰ ਇੰਝ ਤੇ ਇੰਝ। ਉਹ ਮੈਂ ਕਹਿੰਦਾ ਕਿ ਯਾਰ ਜੇ 100 ਰੁਪਇਆ ਕਮਾ ਕੇ ਤੁਹਾਡਾ 60 ਜਾਂ 70 ਰੁਪਈਆ ਚਲਾ ਗਿਆ ਹੈ, ਉਸ ਤੋਂ ਬਿਹਤਰ ਨਹੀਂ ਹੈ ਕਿ ਤੁਸੀਂ ਉਹ ਬਗੈਰ ਲਾਏ ਉਹ 40 ਜਾਂ 50 ਕਮਾਓ। ਸਹੀ ਹੈ। ਬਹੁਤ ਸੋਹਣੀ ਗੱਲਾਂ ਰਾਣਾ ਸਾਹਿਬ ਨੇ ਕੀਤੀਆਂ ਜੀ। ਅੱਜ ਫੇਰ ਜਿੱਦਾਂ ਕਿ ਕਰਦੇ ਹੀ ਹੁੰਦੇ ਆ। ਤੁਸੀਂ ਮੈਨੂੰ ਇਹ ਦੱਸੋ ਵੀ ਆਹ ਜਿਹੜੀ ਛਲੀਆਂ ਇਹ ਕਿਹਨੇ ਇੰਝ ਛਲੀਆਂ, ਜਿਹਨੇ ਛਲੀਆਂ ਨਾ ਲੈ ਵੀ ਉਹ ਕਮੈਂਟ ਜ਼ਰੂਰ ਕਰੇ ਵੀ ਇੰਝ ਬਹਿ ਕੇ। ਕਈ ਤਾਂ ਇਹੋ ਜਿਹੇ ਵੀਰ ਹੋਣੇ ਆ ਵੀ ਜਿਨ੍ਹਾਂ ਨੇ ਗਰੁੱਪਾਂ ਦੀ ਸ਼ਕਲ 'ਚ, ਜਿੱਦਾਂ ਮੈਂ ਕਿਹਾ ਵੀ ਘਰੇ ਬਹਿ ਕੇ ਰਾਤ ਨੂੰ ਛਲੀਆਂ ਹੋਣੀਆਂ ਹੈ। ਜਿਹੜਾ ਜ਼ਿਮੀਂਦਾਰ ਆ ਉਹ ਇਸ ਉਹਦੇ ਵਿੱਚੋਂ ਜ਼ਰੂਰ ਲੰਘਿਆ ਹੈ। ਇਵੇਂ ਨਹੀਂ ਗੱਲ ਜੀ। ਦੇਸੀ ਫਸਲ ਹੁੰਦੇ ਆ, ਦੇਸੀ ਮਕਈ ਕਰਦੇ ਆ ਯਾਰ। ਮੱਕੀ ਹੈ ਹੀ ਸਾਂਝ ਵਾਲੀ ਫਸਲ ਸੀ, ਵੈਸੇ ਤਾਂ ਸਾਰੀਆਂ ਹੀ ਫਸਲਾਂ ਸਾਂਝ ਵਾਲੀਆਂ ਸੀ। ਪਹਿਲਾਂ ਛੱਲੀਆਂ ਔਰਤਾਂ ਨੇ ਕੱਢਣੀਆਂ, ਫਿਰ ਬੰਦਿਆਂ ਨੇ ਰਾਤਾਂ ਨੂੰ ਨਾ ਜਿਹੜਾ ਵਾ ਡੰਡੇ ਕੀ ਹੁੰਦੇ ਸੀ, ਜੋ ਵੀ ਵੱਡਾ ਚੀਜ਼ ਹੱਥ ਲੱਗੀ ਉਹਦੇ ਨਾਲ ਕੁੱਟਣੀ, ਗੱਡਿਆਂ ਦੀਆਂ ਮੁੰਨੀਆਂ ਤੱਕ ਯਾਨੀ ਕਿ ਜਿਹੜੀਆਂ ਨਾ ਉਹ ਚੱਲਦੀਆਂ ਸੀ ਹੈ, ਤੇ ਚੰਗਾ ਦਗੜ ਤੇ ਉਹ ਜਿਹੜਾ ਉਸ ਤੋਂ ਬਾਅਦ ਫਿਰ ਉਹ ਜਿਹੜੇ ਤੁੱਕੇ ਹੁੰਦੇ ਸੀ ਉਹ ਇੰਤਹਾਈ ਸਰਦੀ ਦੇ ਮੌਸਮ ਦਸੰਬਰ ਜਨਵਰੀ 'ਚ ਉਹ ਫਿਰ ਬਹਿ ਕੇ ਸੇਕਣਾ। ਹੁਣ ਭਾਈ ਤੁੱਕੇ ਜਿਹੜੇ ਆ ਨਾ ਉਹ ਲੈ ਜਾਂਦੇ ਆ ਠੇਕੇਦਾਰ ਹੋ ਕੇ ਬੋਇਲਰਾਂ ਵਾਲੇ ਭੱਠਿਆਂ 'ਚ ਚੱਲਦੇ, ਭੱਠਿਆਂ ਚੱਲੇ ਜਾਂਦੇ ਆ ਵੀ ਨਹੀਂ। ਹੁਣ ਪਹਿਲੋਂ ਤਾਂ ਇਹ ਹੁੰਦਾ ਸੀ ਉਹ ਤੁੱਕੇ ਹੁੰਦੇ ਨਹੀਂ, ਉਹਨੇ ਕਹਿਣਾ ਕਿ ਵੀ ਅਸੀਂ ਵੀ ਲਿਆਣੇ ਆ, ਅੱਛਾ ਰੇੜੀ ਭਰ ਲਿਆਇਓ ਤੁਸੀਂ ਵੀ ਹੈ। ਤੇ ਹੁਣ ਤਾਂ ਭਾਈ ਨਾ ਭਰਦੇ ਆ ਹਰ ਸ਼ੈ, ਜਿਹੜੀ ਵੀ ਸ਼ੈ ਜਲਦੀ ਆ ਨਾ ਹੈ, ਉਹ ਭਾਵੇਂ ਟਾਇਰ ਆ, ਭਾਵੇਂ ਕੱਪੜਾ ਵਾ, ਭਾਵੇਂ ਕੁਛ ਆ, ਉਹ ਕਿਤੇ ਨਾ ਕਿਤੇ ਭਾਈ ਤਾਂ ਜਾ ਰਹੀ ਆ। ਚਲੋ ਰਾਣਾ ਸਾਹਿਬ ਉਹਨੇ ਹੁਣ ਗੱਲ ਸੁਣ ਲਓ ਨਾ ਮੇਰੀ ਵੀ, ਚਲੋ ਉਹਦੇ ਨਾਲ ਵੀ ਇੱਟਾਂ ਪੱਕਦੀਆਂ ਕਿਸੇ ਨਾ ਕਿਸੇ ਪਾਸੇ ਤਾਂ ਗੱਲ ਲੱਗੀ ਹੋਈ ਹੈ ਨਾ ਜੀ। ਤੇਲ ਨਾ ਰਾਣਾ ਤੇਲ ਆਪਣੇ ਬੋਹਾਂ ਦਾ ਬਣਾਉਂਦੇ ਨੇ ਕਹਿੰਦੇ ਵਪਾਰੀ। ਸਹੀ ਗੱਲ ਹੈ। ਆਪਣੇ ਨਾ ਤੇਲ ਮੈਂ ਤਾਂ ਕੋਈ ਨਹੀਂ ਕੱਢਿਆ ਹੈ। ਉਹ ਦਿੱਤਾ ਹੈ ਬੋ ਕਿਹੜਾ ਬਣਾਇਆ ਨਹੀਂ ਤਿਲ, ਹਾਂ ਬਣਾਇਆ ਮੈਂ ਤਾਂ ਉਹੀ ਦੇਤਾ ਸੀ, ਉਹ ਥ੍ਰੈਸ਼ਰ ਵਾਲੀ ਲੈ ਗਏ ਸੀ। ਉਹ ਤੈਨੂੰ ਕਹਿਣਾ ਭਈ ਅੱਧਾ ਮਾਫੀ ਦੇ ਦੇ ਜਾਨੀ ਐਵੇਂ ਜਲਦੀ ਚੌਧਰੀ ਨਾ ਕੋਈ ਜਾਨੀ ਬਾਬਾ ਇਹਨੂੰ ਜਲਦੀ ਛਿਲੀਏ। ਆ ਥੱਲੋਂ ਮੇਰਾ ਖਿਆਲ ਹੈ ਇਹ ਫਿਰ 72 ਫੜ ਰਹੀ ਹੈ। ਹਾਂ ਕਰਨੇ ਆ ਬਾਬੇ ਨੇ ਆ ਸਹੀ ਕੀਤਾ ਉਹਨੇ ਐਨ ਕਰਕੇ ਰੱਖੀ ਹੋਈ ਹੈ। ਹੈਲੋ ਕਿਵੇਂ ਉਹਦੇ ਕੋਲ ਤਾਂ ਦੂਸਰੀ ਆ ਨਹੀਂ ਉਹ ਗੱਲ ਇਹ ਲਓ ਜੀ। ਹਾਂ ਜ਼ਰੂਰਤ ਜਾਂਦੀ ਹਾਂ ਹੈ, ਇਹ ਵੀ ਕੰਮ ਠੀਕ ਆ। ਹਾਂ ਆ ਵੀ ਕੰਮ ਠੀਕ ਬਾਹਰ ਮਾਰੀ ਜਾਉਂਦੀ ਲੱਗਦੀ ਦਾਤਰੀ ਕਿ ਨਹੀਂ ਹੈ, ਬਾਹਰ ਨਾਲ ਦਾਤਰੀ ਲੱਗਦੀ। ਆਹੋ ਨਹੀਂ ਦੇਣਾ ਨਾ ਲਓ ਜੀ, ਇਹ ਸੀਗੀ ਅੱਜ ਦੀ ਸਾਡੀ ਛੋਟੀ ਜਿਹੀ ਵੀਡੀਓ ਜਿਹੜੀ ਅਸੀਂ ਤੁਹਾਡੇ ਤੱਕ ਪਹੁੰਚਾਤੀ ਆ। ਇਹ ਪਿਓਰ ਦੇਸੀ ਮਾਹੌਲ ਹੈ ਜੀ। ਅਸੀਂ ਥੋੜਾ ਕੰਮ ਕਰਨਾ ਸ਼ੁਰੂ ਕਰਤਾ। ਹੁਣ ਅਸੀਂ ਰਾਣਾ ਸਾਹਿਬ ਨੇ ਇਹ ਗੱਲ ਕੀਤੀ ਆ ਵੀ ਉਹ ਜਗ੍ਹਾ ਜਿਹੜੀ ਹੈ ਉਹਨੂੰ ਬਿਲਕੁਲ ਜੀ ਉਹਨੂੰ ਕੋਈ ਐਸੇ ਖਾਤੇ ਇਹੋ ਜਿਹੇ 'ਚ ਪਾਉਂਦੇ ਆ ਕੱਢਦਾ ਆ ਤੇ ਉੱਥੇ ਲਾਉਂਦੇ ਆ ਜੀ ਕੋਈ ਸ਼ੈ ਐਵੇਂ ਜੀ ਪਈ ਹੈ। ਹਾਂ ਐਵੇਂ ਜੋ ਪਈ ਆ, ਫਿਰ ਉਹਦੇ ਤੇ ਤਜਰਬੇ ਕਰਕੇ ਤੁਹਾਨੂੰ ਦੱਸਾਂਗੇ ਜੀ ਜ਼ਰੂਰ। ਦੂਜਾ ਜੀ ਬਸ ਬਾਕੀ ਹੁਣ ਮੈਨੂੰ ਤੇ ਰਾਣਾ ਅਸਲਮ ਖਾਨ ਵਕਾਰ ਨੂੰ ਜੀ ਦਿਓ ਜੀ ਇਜਾਜ਼ਤ। ਆਖਰ ਦੇ ਉੱਤੇ ਉਹੀ ਨਾਰਾ ਆ, ਪੰਜਾਬ ਤੇ ਪੰਜਾਬੀ ਜ਼ਿੰਦਾਬਾਦ ਜੀ।
ਪਾਕਿਸਤਾਨ ਜ਼ਿੰਦਾਬਾਦ ਜਾ ਜਾ ਲਵ ਯੂ ਹੋ ਗਿਆ ਸਾਰੇ ਵੀਰਾਂ ਦੇ ਨਾਲ ਰੱਬ ਰਾਖਾ ਦੁਆ ਕਰਿਆ